ਪਿੰਡ ਜਿਹੜਾ ਆਪਣਾ ਸੀ ਜਲਾਲਪੁਰ ਬਾਵਿਆਂ ਦਾ, ਇਹ ਤੁਸੀਂ ਕਿਹਾ ਕਿ ਜਿਹੜੇ ਸਾਡੇ ਪਿੰਡ ਸਿੱਖ ਸਨ ਨਾ ਉਹ ਲੋਹਾਰ ਤਰਖਾਣ ਸਨ, ਕਿਸੇ ਦਾ ਨਾਮ ਕੋਈ ਯਾਦ ਹੈ? ਹਾਂਜੀ ਅੱਛਾ ਜ਼ਰੂਰ ਦੱਸੋ। ਦੱਸਾਂ? ਹਾਂ। ਇੱਕ ਨਾਂ ਸੀਗਾ ਤੇਜੂ ਤੇਜੂ ਤੇ ਇੱਕ ਨਾਂ ਸੀਗਾ ਦਿੱਤ ਦਿੱਤ ਤੇ ਇੱਕ ਨਾਂ ਸੀਗਾ ਉਹਨੂੰ ਫਾਜ਼ਲ ਹੋ ਗਿਆ ਸੀ, ਉਹਦੇ ਨਾਂ ਸੀ ਪੁੰਨੂ। ਵਾਹ ਹੈਂ? ਅੱਛਾ ਤੇ ਮਾਂ ਉਹਨਾਂ ਦੀ ਸੀਗੀ ਭਾਨੀ ਬੱਲੇ ਜੀ ਬੱਲੇ ਤੇ ਵਾਹ। ਪਿਓ ਉਹਨਾਂ ਦਾ ਵਾਲਦ ਜਿਹੜਾ ਸੀ ਉਹ ਸੀ ਗੁਲਾਬ ਸਿੰਘ ਤੇ ਉਹ ਜਿਹੜਾ ਨਾਲ ਸੀ ਨਾ ਸਾਡੇ ਘਰ ਉਹਦੇ ਨਾਂ ਸੀ ਬਿਰਜੋ ਬਿਰਜੂ ਬਿਰਜੋ ਬਿਰਜੋ ਹਾਂਜੀ ਅੱਛਾ ਉਹ ਬਾਵਾ ਸੀ। ਹਾਂ ਬਾਵੇ ਤੁਸੀਂ ਆਪੇ ਪੁੱਛਿਆ ਨਾ। ਹਾਂਜੀ ਹਾਂਜੀ ਤੇ ਇੱਕ ਨਾਂ ਸੀ ਨਿਰਮੋ ਅੱਛਾ ਤੇ ਇੱਕ ਨਾਂ ਸੀ ਕੰਦਾ। ਵਾਹ ਹਾਂਜੀ ਠੀਕ ਹੈ। ਤੇ ਇੱਕ ਸੀ ਲੰਬਾ ਜਿਹੜਾ ਸਾਡੇ ਪਿੰਡ ਦਾ ਸੀ ਹਾਂ। ਉਹਦੇ ਨਾਂ ਸੀ ਧੰਨੂ ਤੇ ਧੰਨੂ ਦਾ ਮੁੰਡਾ ਸੀ ਚਰੰਜੀ ਅੱਛਾ ਤੇ ਨਿੰਜੋ ਅੱਛਾ ਜੀ। ਤੇ ਉਹ ਨਿੰਜੋ ਦਾ ਜਿਹੜਾ ਪੁੱਤਰ ਸੀ ਉਹਦੇ ਨਾਂ ਜਦੋਂ ਵਿਦਿਆ ਕਰਨਾ ਹਾਂ। ਧੀ ਨੂੰ ਅੱਛਾ ਹਾਂਜੀ ਉੱਠਣੀ ਅੰਮਾ ਰਾਣੀ ਗੱਲਾਂ ਕਰੀਏ ਆਈ ਵਿਛੋੜੇ ਦੀ ਰਾਤ ਉੱਠਣੀ ਅੰਮਾ ਰਾਣੀ ਗੱਲਾਂ ਕਰੀਏ ਆਈ ਵਿਛੋੜੇ ਦੀ ਰਾਤ ਮਾਵਾਂ ਧੀਆਂ ਨੇ ਗੱਲਾਂ ਨਾ ਕੀਤੀਆਂ ਮਨੋਂ ਨਾ ਲਤਾ ਮੇਰਾ ਚਾਅ। ਵਾਹ ਜੀ ਵਾਹ। ਇੱਕ ਲੱਗੇ ਸਾਡੇ ਪਿੰਡ ਘੋੜੇਵਾਂ ਉੱਥੇ ਚੱਲ ਜਾਂਦੇ ਹੁੰਦੇ ਸਨ। ਅੱਛਾ ਜੀ। ਘੋੜੇਵਾਂ ਛੇ ਭੱਟੀ ਲਖੜਪੁਰ ਕਸ਼ਾਲਪੁਰ ਹਾਂ, ਹਾਂ। ਹੰਗੋਵਾਲ ਹਾਂ ਹਾਂ ਫਿਰ ਰੀਲਾ ਸ਼ਹਿਰ ਹਾਂ, ਹਾਂ। ਹਾਂਜੀ ਹਾਂਜੀ ਹਾਂ ਵਾਹ ਜੀ ਤੇ ਵਾਹ। ਬ੍ਰਹਮਪੁਰ ਮਿਆਣੀ ਹਾਂ ਸਾਰੇ ਪਿੰਡਾਂ ਦੇ ਨਾਂ ਲੈ 7 ਭੈਣਾਂ ਸਨ। ਹਾਂਜੀ ਤੇ ਇਹ ਪਾਰੋ ਹਾਂ ਤੇ ਛੱਲੋ ਅੱਛਾ ਤੇ ਅੱਕੋ ਹਾਂ ਤੇ ਚਿੰਤੋ ਅੱਛਾ ਤੇ ਵੀਰੋ ਵਾਹ ਤੇ ਸਤਿਆ ਹਾਂ ਤੇ ਸਵਰਨੀ ਕਮਾਲ ਪੂਰੇ 7 ਨਾਂ ਲਏ ਆ। ਤੇ ਉਹਨਾਂ ਦੀ ਮਾਂ ਦੇ ਨਾਲ ਸੀ ਜੀਓ ਵਾਹ ਜੀ ਪਿਓ ਵਾਹ। ਉਹਨਾਂ ਦੇ ਨਾਲ ਸੀ ਜਾਗਰ ਸਿੰਘ ਉਹਨਾਂ ਦਾ ਦਾਦਾ ਸੀ ਬਿਸ਼ਨ ਸਿੰਘ ਬੱਲੇ ਜੀ ਬੱਲੇ ਹੈਂ। ਕਮਾਲ ਹੈ। ਹੋਰ ਕੀ ਮੇਰੇ ਕੋਲ ਮੈਂ ਕਹਿੰਦਾ- ਤੇ ਸਾਡਾ ਘਰ ਬਾਰ-ਬਾਰ ਸੀ ਨਾ ਬਾਹਰ ਸੀ ਪਿੰਡ ਬਾਕੀ ਇੱਧਰਲੇ ਪਾਸੇ ਸੀ ਅੱਛਾ ਤੇ ਜਿਸ ਤਰ੍ਹਾਂ ਹੁਣ ਮੈਂ ਬੈਠੀ ਨੇ ਹਾਂ। ਇਸ ਤਰ੍ਹਾਂ ਐਸ ਰੁਕ ਕਰਕੇ ਸਾਡੇ ਬੂਹੇ ਦੇ ਅੱਗੇ ਪਿੱਪਲ ਸੀ ਅੱਛਾ ਗੁਰਦੁਆਰਾ ਆ ਵਾ ਠੀਕ ਹੈ। ਤੇ ਸਮਾਧਾਂ ਆ ਨੇ ਹਾਂ। ਤੇ ਆ ਅਸੀਂ ਥੜਾ ਚਫੇਰੇ ਥੜਾ ਬਣਾਇਆ ਸੀ ਇਹਨਾਂ ਨੇ ਮਿੱਟੀ ਪਾ ਕੇ ਅੱਛਾ ਆਈ ਵੀਰਾ ਤੇਰਾ ਤੇਰਾ ਗੰਡਲੇ ਆਈ ਵੀਰਾ ਇਸ ਸੇਰੇ ਦਾ ਕੀ ਮਲ ਵੀਰਾ ਇਸ ਸੇਰੇ ਦਾ ਕੀ ਮਲ ਵੀਰਾ ਇਹ ਭਾਦਰੋਂ ਚ ਭਾਦਰੋਂ ਚ ਲੱਗਦਾ ਹੁੰਦਾ ਸੀ ਵਾਡੀਆਂ ਛਾਡੀਆਂ ਹੋ ਜਾਣੀਆਂ ਹਾਂ। ਤੇ ਉਦੋਂ ਫਿਰ ਮੇਲਾ ਲੱਗਣਾ ਤੇ ਉਹਨਾਂ ਨੂੰ ਉਹ ਮੇਲੇ ਨੂੰ ਕਹਿੰਦੇ ਸੀ ਕਦਮ ਕਦਮ ਹਾਂ ਕਦਮ ਅੱਛਾ। ਲੱਗਣੇ ਨੇ ਬਈ ਅੱਛਾ 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 ਹਾਂਜੀ ਤੇ ਫਿਰ ਇਹੋ ਜਿਹੇ ਦਿਨ ਦੇ ਵਿੱਚ ਜਿਹੜੇ ਸੀ ਨਾ ਮੋਨੇ ਹਾਂ ਹਾਂ ਇਹਨਾਂ ਨੇ ਨਾ ਮਨ ਸ਼ੱਕਰ ਖੜ ਕੇ ਨਾ ਤੇ ਜਾੜ ਬਈਆ ਬਾਣ ਦੇ ਵਿੱਚ ਘੜੇ ਭਰ ਕੇ ਤੇ ਸ਼ਰਬਤ ਕਰ ਕੇ ਤੇ ਪਿਆਉਣੇ ਲੋਕਾਂ ਨੂੰ ਠੀਕ। ਰਾਈਆਂ ਮੁਸਾਫਰਾਂ ਨੂੰ ਅੱਛਾ ਅੱਛਾ ਹਾਂਜੀ। ਸਬੀਲਾਂ ਲਾਣੀਆਂ ਹਾਂਜੀ, ਪਾਣੀ ਦੀਆਂ ਹਾਂਜੀ ਅੱਛਾ ਅੱਛਾ ਛੋਟੇ ਤੇ ਫੇਰ ਵੀ ਆ ਜੋਗੇ ਕੋਈ ਗੱਲ ਨਹੀਂ ਸਭ ਸਹੀ ਹੈ। ਉਸੇ ਤਰ੍ਹਾਂ ਮਹਿੰਦੀ ਵਾਲੇ ਲਿਆਉਂਦੇ ਆ ਹਾਂ ਲਿਆਉਂਦੇ ਨਾ ਤੇਲ ਜਾ ਕੇ ਹਾਂਜੀ ਹਾਂਜੀ। अस्सलाम वालेकुम अम्मा जी, ਵਾਲੇਕਮ ਸਲਾਮ ਜੀ की हाल है? ठीक हो? ਅੱਲਾ ਦਾ ਸ਼ੁਕਰ ਹੈ ਪੁੱਤਰ ਜੀ ਤੁਸੀਂ ਸੁਣਾਓ हाँ जी अम्मा जी की ना अपना ਤਾਲਿਆਂ ਬੇਬੇ तालिया बीबी ਹਾਂਜੀ तालिया बीबी ਹਾਂਜੀ ਤਾਲਿਆਂ ਬੀਬੀ अच्छा जी ठीक है तालिया बीबी ਹਾਂਜੀ ते तुहाडे अब्बा जी दा नाम की सी? ਮੇਰੇ ਅੱਬਾ ਜੀ ਨਾ ਬਰਕਤ बरकत अली ਹਾਂਜੀ ते दादा जी दा नाम ਚਿਰਾਗ बाबा चिराग। दादा जी तुसी वेखे अपने? ਹਾਂਜੀ अच्छा मतलब संभाल है तुहानू? ਇਹ ਪਿੰਡਾਂ ਮਾਲਦੇ ਹੁੰਦੇ ਸਨ अच्छा अच्छा ਮੇਰੇ ਦਾਦੇ ਨੇ ਇੱਥੇ ਪੱਗ ਬੰਨੀ ਹੁੰਦੀ ਸੀ ਕਮੀਜ਼ ਲਾਈ ਹੁੰਦੀ ਸੀ ਲਾਚਾ ਬੰਨਿਆ ਹੁੰਦਾ ਸੀ ਉਹਦੇ ਮੋਢੇ ਤੇ ਇੱਕ ਇੱਧਰ ਲੱਤ ਇੱਕ ਇੱਧਰ अच्छा ਮੇਰੀ वाह जी वाह
ਮਤਲਬ ਤੁਸੀਂ ਦਾਦੇ ਦੇ ਧੰਗਾੜੇ ਬੈਠੇ ਹੋ ਹਾਂ ਝੂਟੇ ਛੁੱਟੇ ਲਏ ਤੁਸੀਂ ਤੇ ਇੱਕ ਮੇਰਾ ਦਾਦਾ ਜਿਹੜਾ ਸੀ ਹਾਂ। 2 ਭਰਾ ਸੀ। ਇੱਕ ਮੇਰਾ ਦਾਦਾ ਜਿਹੜਾ ਸੀ ਉਹਦੇ ਨਾਮ ਮਾਮਦੀਨ ਸੀ। ਠੀਕ ਹੈ ਠੀਕ ਹੈ। ਤੇ ਅੰਮਾ ਜੀ ਤੁਹਾਡੇ ਨਾਲ ਗੱਲਾਂ ਕਰਨੀਆਂ ਮੈਂ ਪੁਰਾਣੀਆਂ ਹੈ ਨਾ ਠੀਕ, ਮਤਲਬ ਠੀਕ ਹੈ। ਜਿਹੜਾ ਤੁਹਾਡਾ ਪਿਛੋਕੜ ਸੀ ਪਿਛਲਾ ਪਿੰਡ ਹਾਂਜੀ ਹਾਂਜੀ ਕੀ ਨਾਂ ਸੀ ਉਹਦਾ? ਹਾਂਜੀ ਹਾਂਜੀ ਦੱਸਾਂਗੀ। ਹਾਂਜੀ ਤੇ ਮੈਂ ਨਾ ਤੁਹਾਨੂੰ ਪੁੱਛਣਾ ਵਾ ਜਿਹੜਾ ਤੁਸੀਂ 1947 ਵੇਲੇ ਆਪਣੇ ਘਰ ਬੂਏ ਛੱਡ ਕੇ ਤੁਹਾਨੂੰ ਇੱਧਰ ਪਾਕਿਸਤਾਨ ਆਣਾ ਪਿਆ ਹੈ ਨਾ ਜੀ। ਵਿੱਚ ਕਿਹੜਾ ਸੀ ਆਪਣਾ ਪਿੰਡ ਹਿੰਦੁਸਤਾਨ 'ਚ? ਹਿੰਦੁਸਤਾਨ 'ਚ ਪਿੰਡ ਸੀ ਸਾਡਾ ਜਲਾਲਪੁਰ ਬਾਵਿਆਂ ਦਾ ਜਲਾਲਪੁਰ ਬਾਵਿਆਂ ਦਾ। ਜੀ। ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਗੁਰਦਾਸਪੁਰ, ਅੱਛਾ ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ? ਤਹਿਸੀਲ ਬਟਾਲਾ। ਤਹਿਸੀਲ ਬਟਾਲਾ। ਵਾਹ। ਬਟਾਲਾ। ਹਾਂਜੀ ਜੀ ਜੀ ਠੀਕ ਹੈ ਠੀਕ ਹੈ। ਤੇ ਜਿਹੜਾ ਜਲਾਲਪੁਰ ਬਾਵਿਆਂ ਦਾ ਸੀ ਹਾਂਜੀ। ਵੱਡਾ ਪਿੰਡ ਸੀ ਜਾਂ ਛੋਟਾ ਹੀ ਸੀ? ਨਹੀਂ, ਨਾ ਵੱਡਾ ਸੀ ਤੇ ਨਾ ਛੋਟਾ ਸੀ ਤੇ ਕੌਮਾਂ ਸਾਰੀਆਂ ਹੀ ਸੀ। ਅੱਛਾ ਦਰਮਿਆਨਾ ਪਿੰਡ ਸੀ। ਸਿੱਖ ਵੀ ਵਿੱਚੇ ਸੀ। ਅੱਛਾ ਜੀ। ਸਿੱਖ ਥੋੜੇ ਸੀ ਤੇ ਜਿਹੜੇ ਮੁਸਲਮਾਨ ਵਾ ਜਿਹੜੇ ਸੀ ਨਾ ਸਿੱਖ, ਹਾਂ ਉਹ ਲਵਾਰ ਤਰਖਾਨ ਹੁੰਦੇ ਨਾ। ਹਾਂਜੀ ਹਾਂਜੀ। ਉਹ ਸਨ। ਅੱਛਾ ਹਾਂਜੀ ਲਵਾਰ ਤਰਖਾਨ। ਠੀਕ ਹੈ। ਤੇ ਜਿਹੜੇ ਅਸੀਂ ਮੁਸਲਮਾਨ ਸੀ ਹਾਂ। ਤੇ ਉਹ ਬਾਵੇ ਜਿਹੜੇ ਸੀ ਉਹਨਾਂ ਨੇ ਆਬੋਦੀਆਂ ਰੱਖੀਆਂ ਹੁੰਦੀਆਂ ਸੀ। ਅੱਛਾ ਅੱਛਾ ਅੱਛਾ। ਹਾਂਜੀ। ਉਹਨਾਂ ਬਾਵਿਆਂ ਦੇ ਨਾਂ ਤੇ ਪਿੰਡ ਮਤਲਬ ਮਸ਼ਹੂਰ ਬਾਵਿਆਂ ਦੇ ਸੀ ਨਾਂ। ਜਲਾਲਪੁਰ ਤੇ ਬਾਵਿਆਂ ਦਾ। ਉਹਨਾਂ ਦੇ ਇੱਕ ਧਾਗੇ ਹੁੰਦੇ ਸੀ ਨਾ ਜਿਹੜੇ ਮੋਟੇ ਧਾਗੇ। ਅੱਛਾ। ਤੇ ਉਹ ਇੱਥੋਂ ਦੀ ਪਾ ਕੇ ਤੇ ਇੱਥੋਂ ਦੀ ਪਾ ਕੇ ਤੇ ਹਾਂ। ਇੱਥੋਂ ਦੀ ਪਾਇਆ ਹੁੰਦਾ ਸੀ ਤੇ ਧੋਤੀ ਉਹਨਾਂ ਨੇ ਬੰਨਣੀ ਹਾਂ। ਵੀ ਇੰਜ ਕਰਕੇ ਤੇ ਅੱਛਾ। ਧੋਤੀ ਬੰਨਣੀ ਤੇ ਅੱਛਾ। ਉਹ ਫਿਰ ਇਤਨਾ ਤੇ ਇੱਥੇ ਕੋ ਉਹ ਫਿਰ ਇੰਜ ਕਰਕੇ ਆ ਜਾਣੀ। ਅੱਛਾ 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 ਠੀਕ ਹੈ ਠੀਕ ਹੈ। ਤੇ ਅੰਮਾ ਜੀ ਜਲਾਲਪੁਰ ਬਾਵਿਆਂ ਦਾ ਤੁਸੀਂ ਦੱਸਿਆ ਕਿ ਸਿੱਖ ਜਿਹੜੇ ਹੈ ਸਨ ਉਹ ਲੋਹਾਰ ਤਰਖਾਨ ਸਨ। ਹਾਂਜੀ। ਉਸ ਤੋਂ ਬਾਅਦ ਬਾਵੇ ਜਿਨ੍ਹਾਂ ਨੇ ਬੋਲੀਆਂ ਰੱਖੀਆਂ ਹਾਂਜੀ। ਤੇ ਜਿਹੜੇ ਮੁਸਲਮਾਨ ਸਨ ਹਾਂਜੀ। ਇਹ ਕਿੰਨੇ ਕੁ ਘਰ ਸਨ? ਮੁਸਲਮਾਨਾਂ ਦੇ ਵੀ ਹੋਣਗੇ ਕੋਈ 10-20 ਘਰ। 10-20 ਘਰ ਸਨ। ਹਾਂਜੀ। ਤੇ ਦੂਸਰੀ ਮਹਿਰ ਸਨ ਮਹਿਰ। ਅੱਛਾ ਇਹ ਬਸ ਮੇਰੇ ਬਾਬੇ ਸੀਗੇ ਹਾਂ ਹਾਂ ਤੇ ਇਹ ਇਕੱਠੇ ਹੀ ਸਨ। ਅੱਛਾ ਮੈਂ ਵਿਆਹੇ ਹੋਏ ਨਹੀਂ ਸੀ ਪਈ ਤਰ੍ਹਾਂ ਵੱਖਰੇ ਵੱਖਰੇ ਨਹੀਂ ਸੀ ਕੀਤੇ। ਹੂੰ ਇੱਕੋ ਥਾਂ ਸੀ। ਠੀਕ ਹੈ। ਇੱਕੋ ਥਾਂ ਗੁੱਜਦਾ ਸੀ, ਇੱਕੋ ਥਾਂ ਪੱਕਦਾ ਸੀ। ਅੱਛਾ 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 ਹਾਂਜੀ। ਵੱਡਾ ਖਾਨਦਾਨ ਸੀ। ਹਾਂਜੀ। ਤੇ ਆਪਣਾ ਅੰਮਾ ਜੀ ਉਹ ਜਿਹੜੇ ਦੂਸਰੇ ਲੋਕ ਸਨ ਝੂਰ ਮਾਸ਼ੇ ਮੇਘ ਇਹ ਵੀ ਹੈ ਸਨ? ਹਾਂਜੀ ਹੈ ਸੀ ਸਾਈ। ਅੱਛਾ ਮਾਛੀ। ਅੱਛਾ ਹਾਂਜੀ। ਠੀਕ ਹੈ, ਇਹ ਵੀ- ਮੁਸਕਾਨਾ ਪਾਣੀ ਪਾਉਂਦੇ ਸੀ ਇਹ ਲੋਕਾਂ ਦੇ ਘਰਿਆਂ 'ਚ। ਅੱਛਾ ਮਾਲ ਸਾਡੇ ਪਿੰਡ ਦਾ ਚੌਣਾ ਛੋਟਾ ਹੁੰਦਾ ਸੀ, ਖੁੱਲੀਆਂ ਜ਼ਮੀਨਾਂ ਸੀ ਜਿਸ ਤਰ੍ਹਾਂ ਨਹਿਰ ਦੇ ਢਾਈ ਆ ਤੇ ਇਸ ਤਰ੍ਹਾਂ ਖੁੱਲੀਆਂ ਜ਼ਮੀਨਾਂ ਮਾਲ ਛੱਡਦੇ ਹੁੰਦੇ ਸੀਗੇ ਤੇ ਉਹ ਫਿਰ ਦਾਣੇ ਦੂਣੇ ਘਰੇ ਦੇ ਦਿੰਦੇ ਹੁੰਦੇ ਸੀ। ਠੀਕ ਹੈ। ਹਾਂਜੀ ਮਤਲਬ ਸੇਬ ਤੇ 6 ਮਹੀਨੇ ਹਾਂਜੀ ਹਾਂਜੀ ਫਸਲ ਤੇ ਫਸਲ। ਹਾਂਜੀ ਹਾਂਜੀ। ਠੀਕ ਹੈ। ਹਾਂ। ਤੇ ਪਿੰਡ ਜਿਹੜਾ ਆਪਣਾ ਸੀ ਜਲਾਲਪੁਰ ਬਾਵਿਆਂ ਦਾ ਬਾਵਿਆਂ। ਇਹ ਤੁਸੀਂ ਕਿਹਾ ਕਿ ਜਿਹੜੇ ਸਾਡੇ ਪਿੰਡ ਸਿੱਖ ਸਨ ਨਾ ਉਹ ਲੋਹਾਰ ਤਰਖਾਨ ਸਨ, ਕਿਸੇ ਦਾ ਨਾਮ ਕੋਈ ਯਾਦ ਹੈ? ਹਾਂਜੀ ਅੱਛਾ ਜ਼ਰੂਰ ਦੱਸੋ। ਦੱਸਾਂ। ਹਾਂ। ਇਹ ਇੱਕ ਨਾਂ ਸੀਗਾ ਤੇਜੂ ਤੇਜੂ ਤੇ ਇੱਕ ਨਾਂ ਸੀਗਾ ਦਿੱਤ ਦਿੱਤ। ਤੇ ਇੱਕ ਨਾਂ ਸੀਗਾ ਉਹਨੂੰ ਫਾਜ਼ਲ ਹੋ ਗਿਆ ਸੀ, ਉਹਦੇ ਨਾਂ ਸੀ ਪੁੰਨੂ। ਵਾਹ ਹੈਂ? ਅੱਛਾ ਤੇ ਮਾਂ ਉਹਨਾਂ ਦੀ ਸੀਗੀ ਭਾਨੀ ਬੱਲੇ ਜੀ ਬੱਲੇ ਤੇ ਵਾਹ। ਪਿਓ ਉਹਨਾਂ ਦਾ ਵਾਲਦ ਜਿਹੜਾ ਸੀ ਉਹ ਸੀ ਗੁਲਾਬ ਸਿੰਘ। ਹਾਂ। ਗੁਲਾਬ ਸਿੰਘ। ਹਾਂਜੀ ਠੀਕ ਹੈ। ਤੇ ਕੰਮ ਸੀ ਇਹਨਾਂ ਦਾ ਜੀ ਲੋਹਾਰਾਂ ਤਰਖਾਣਾ? ਹਾਂਜੀ। ਠੀਕ ਹੈ। ਤੇ ਉਹ ਜਵਾਈ ਵੀ ਕਰਦੇ ਸੀ ਅੱਛਾ। ਗੱਡਿਆਂ ਦੇ ਨਾਲ ਕਮਾ ਦੇ ਇੱਕੋ ਵਾਰੀ ਛਿੱਲ ਕੇ ਲਿਆਉਂਦੇ ਹੁੰਦੇ ਸੀ ਤੇ ਬੜੀਆਂ ਬੜੀਆਂ ਗੱਡੀਆਂ ਬਣਾਈਆਂ ਹੁੰਦੀਆਂ ਸੀ। ਸਾਰੀ ਸਾਰੀ ਰਾਤ ਵੇਲਣਾ ਵਗਦਾ ਸੀ, ਸਾਰੀ ਸਾਰੀ ਰਾਤ ਅੱਛਾ। ਲੋਕ ਬਹਿ ਰਹਿੰਦੇ ਸੀ ਠੀਕ ਹੈ ਤੇ ਪਹਿਰਾ ਦਿੰਦੇ ਹੁੰਦੇ ਸੀ। ਠੀਕ। ਤੇ ਉਹ ਅਮਾ ਪਿੰਡ ਦੀ ਜਿਹੜੀ ਰਹਿਤਲ ਸੀ ਪਿੰਡ ਚ ਵਸੇਬਾ ਜਿਹੜਾ ਵਧੀਆ ਸੀ, ਮਤਲਬ ਸਹੀ ਲੋਕ ਹਸੀ ਖੁਸ਼ੀ ਰਹਿ ਰਹੇ ਸਨ? ਹਾਂਜੀ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਗੱਲ ਕਰ ਰਹੇ ਹਾਂਜੀ, ਹਾਂ। ਹਾਂਜੀ। ਕੋਈ ਕਿਸੇ ਕਿਸਮ ਦੀ ਲੜਾਈ ਝਗੜਾ ਫਸਾਦ ਕੋਈ ਨਹੀਂ ਸੀ? ਕੋਈ ਨਹੀਂ ਸੀ। ਅੱਛਾ ਹਾਂਜੀ। ਠੀਕ ਹੈ। ਨਾ ਸਾਨੂੰ ਕੋਈ ਤਕਲੀਫ ਨਹੀਂ ਸੀ ਹੋਈ। ਅੱਛਾ ਜੀ ਹਮ। ਠੀਕ ਹੈ। ਤੇ ਜਿਹੜੇ ਅੰਮਾ ਜੀ ਬਾਵੇ ਸਨ ਹਾਂਜੀ। ਉਹਨਾਂ ਦੇ ਵੀ ਕੋਈ ਨਾਂ ਲੈ ਲਓ ਅਗਰ ਕੋਈ ਯਾਦ ਹੈ, ਕੋਈ ਵੱਡਾ ਬੰਦਾ, ਕੋਈ ਮੇਨ, ਕੋਈ ਚੌਧਰੀ ਟਾਈਪ? ਉਹ ਬਾਵੇ ਜਿਹੜੇ ਸੀ ਨਾ ਉਹ ਸਾਡੇ ਘਰ ਦੇ ਲਾਗੇ ਘਰ ਸੀ ਉਹਨਾਂ ਦਾ। ਅੱਛਾ। ਮਤਲਬ ਕਿ ਸਾਡਾ ਆ ਘਰ ਉੱਚਾ ਸੀ। ਹਾਂ। ਉਹ ਗਲੀ ਜਿਹੜੀ ਆ ਬਾਰ-ਬਾਰ ਉਹ ਉੱਚੀ ਸੀ, ਹਾਂ। ਸਾਡੇ ਘਰ ਵੱਲੋਂ ਨੀਵੀਂ ਸੀ। ਤੁਹਾਡਾ ਘਰ ਸੀ ਜਿਹੜਾ ਹਾਂਜੀ। ਉਹ ਪਿੰਡ ਜਲਾਲਪੁਰ ਬਾਵਿਆਂ ਦੀ ਕਿਹੜੀ ਬਾਈ ਸੀ? ਉਹ ਸੀਗਾ ਲਹਿੰਦੇ ਚੜ੍ਹਦੇ ਦੱਖਣੀਆਂ ਉਹ ਤੁਹਾਨੂੰ ਦੱਸ ਗੱਬੇ ਸੀ? ਨਾ ਗੱਬੇ ਸੀ, ਬਾਹਰ ਵਾਰੀ ਸੀ। ਅੱਛਾ ਹਾਂ ਬਾਹਰ ਸਾਨੂੰ ਬਹੁਤਾ ਲੱਗਦਾ ਸੀ। ਠੀਕ ਹੈ ਹਾਂਜੀ
ਠੀਕ ਹੈ। ਤੇ ਉਹ ਜਿਹੜਾ ਨਾਲ ਸੀ ਨਾ ਸਾਡੇ ਘਰ, ਉਹਦੇ ਨਾਲ ਸੀ ਬਿਰਜੋ। ਬਿਰਜੂ ਬਿਰਜੋ ਬਿਰਜੋ ਹਾਂਜੀ। ਅੱਛਾ, ਉਹ ਬਾਵਾ ਸੀ। ਹਾਂ ਬਾਵੇ, ਤੁਸੀਂ ਆਪੇ ਪੁੱਛਿਆ ਨਾ। ਹਾਂਜੀ ਹਾਂਜੀ। ਤੇ ਇੱਕ ਨਾਂ ਸੀ ਨਿਰਮੋ, ਅੱਛਾ, ਤੇ ਇੱਕ ਨਾਂ ਸੀ ਕੰਦਾ। ਵਾਹ, ਹਾਂਜੀ ਠੀਕ ਹੈ। ਤੇ ਇੱਕ ਸੀ ਲੰਬਾ ਜਿਹੜਾ ਸਾਡੇ ਪਿੰਡ ਦਾ ਸੀ, ਹਾਂ। ਉਹਦੇ ਨਾਂ ਸੀ ਧੰਨੂ। ਤੇ ਧੰਨੂ ਦਾ ਮੁੰਡਾ ਸੀ ਚਰੰਜੀ ਅੱਛਾ ਤੇ ਨਿੰਜੋ। ਅੱਛਾ ਜੀ। ਤੇ ਉਹ ਨਿੰਜੋ ਦਾ ਜਿਹੜਾ ਪੁੱਤਰ ਸੀ ਉਹਦੇ ਨਾਂ ਸੀਗਾ ਮਜੀਦ। ਮਜੀਦ ਨਹੀਂ, ਮਨਜੀਤ। ਆਹੋ ਮਨਜੀਤ ਹੋਏਗਾ। ਹਾਂਜੀ। ਤੇ ਉਹ ਸਗੋਂ ਅਸੀਂ ਬਾਹਰ ਨਿਕਲ ਲੱਗੇ, ਮੇਰੀ ਚੁੰਨੀ ਦੇ ਵਿੱਚ ਰੰਗ ਪਾਇਆ ਮੇਰੀ ਮਾਂ ਨੇ, ਹਾਂ। ਤੇ ਉਹ ਅੰਦਰ ਰਹਿ ਗਈ। ਹਾਂ। ਤੇ ਇਨਸਾਨ ਜੋ ਬੋਲ ਗਿਆ, ਹਾਂਜੀ। ਤੇ ਮੈਂ ਨਾ ਲੈਣ ਗਈ ਤੇ ਉਹਨੇ ਪਿੱਛੋਂ ਜਾ ਕੇ ਤੇ ਬੂਹੇ ਦੀ ਕੁੰਡੀ ਮਾਰ ਦਿੱਤੀ। ਅੱਛਾ। ਤੇ ਮੈਂ ਪੌੜੀਆਂ ਸਾਡੀਆਂ ਕੱਚੀਆਂ ਸੀ ਤੇ ਐਸ ਲੋਕ, ਤੇ ਮੈਂ ਹਾਂ। ਪੌੜੀ ਤੇ ਚੜ ਕੇ ਤੇ ਆਨੀ ਮੇਰੇ ਵਾਲਦ ਮਾਂ ਮੇਰੀ ਬਾਹਰ ਸੀ, ਤੇ ਮੈਂ ਕਿਹਾ ਮੰਮੀ ਮੇਰੀ ਚੁੰਨੀ ਰਹਿ ਗਈ ਅੰਦਰ। ਹਾਂ। ਉਹ ਮੈਂ ਚੁੰਨੀ ਲੈਣ ਚਲ ਗਈ ਤੇ ਉਹਨੇ ਕੁੰਡੀ ਮਾਰ ਦਿੱਤੀ, ਤੇ ਮੈਂ ਮੱਦੀ ਸੀ ਉਹਦੇ ਨਾਲ। ਅੱਛਾ। ਤੇ ਉਹ ਫਿਰ ਮਕਾਨ ਪੌੜੀਆਂ ਚੜ ਗਏ, ਤੇ ਮੈਂ ਨਹੀਂ ਚਾਚਾ ਇਹ ਆ ਮੱਦੀ ਨੇ ਕੁੰਡੀ ਮਾਰ ਦਿੱਤੀ ਹਾਂ। ਹੈ। ਹਾਂ। ਮੇਰਾ ਚਾਚਾ ਫਿਰ ਆਇਆ ਖੜਾ, ਅੱਡ ਭੋਸੜੀ ਜਾਣ ਲਿਆ। ਅੱਛਾ, ਆਹੋ ਠੀਕ ਹੈ। ਨਹੀਂ ਮੈਂ ਸੱਚੀ ਗੱਲ ਨਹੀਂ, ਨਹੀਂ, ਕਰੂੰਗਾ। ਸਹੀ ਹੈ, ਸਹੀ ਹੈ। ਹਾਂ, ਹਾਂ। ਤੇ ਪਰਾਂ ਕੀਤਾ ਨੂੰ ਹਾਂ। ਪਰਾਂ ਕਰਕੇ ਤੇ ਮੈਂ ਫਿਰ ਅੰਦਰ ਨਿਕਲੀ ਤੇ ਚੁੰਨੀ ਲੈ ਕੇ ਤੇ ਮੈਂ ਫਿਰ ਨਾਲ ਰਲ ਗਿਆ ਸੀ। ਵਾਹ ਜੀ ਵਾਹ। ਹਾਂਜੀ ਠੀਕ। ਅੱਛਾ, ਇਦਾਂ ਕਰਕੇ ਮਤਲਬ ਉਹਨੇ ਕੁੰਡੀ ਮਾਰ ਦਿੱਤੀ ਕਿ ਇੱਥੇ ਹੀ ਰਹੇ ਹੈ ਨਾ, ਜਾਏ ਹਾਂ, ਇਦਾਂ ਜਾ ਨਾ ਸਕੇ। ਹਾਂਜੀ ਤੇ ਠੀਕ। ਜਵਾਨ ਜਹਾਨ ਵਾ ਜੀ, ਜੀ, ਮੈਂ ਸਮਝ। ਇੱਥੇ ਰਹਿਣ ਫਿਰ। ਅੰਮਾ ਜੀ ਤੁਸੀਂ ਦੱਸਿਆ ਅਬਾਊਟ ਆਫ ਦੀ ਰਿਗਾਰਡਿੰਗ ਮੇਰੀ ਉਮਰ ਹੁਣ ਅੱਲਾ ਖੈਰ ਕੀਤਾ ਤੇ 100 ਸਾਲ ਦੇ ਨੇੜੇ ਤੇੜੇ ਹੈ ਹਾਂਜੀ, ਹੈਨਾ। ਹਾਂਜੀ। ਮਤਲਬ ਤੁਸੀਂ ਜਦੋਂ ਪਾਕਿਸਤਾਨ ਬਣਿਆ ਮੈਂ ਤੁਹਾਨੂੰ ਸਾਰੀ ਸੰਭਾਲ ਹੈ, ਸਰ ਜਿਹੜੇ ਤੁਸੀਂ ਨਾਂ ਦੱਸ ਰਹੇ ਹੋ ਉਹਨਾਂ ਤੋਂ ਸਾਨੂੰ ਅੰਦਾਜ਼ਾ ਹੋ ਰਿਹਾ ਵਾ ਕਿ ਤੁਹਾਨੂੰ। ਇੰਡੀਆ ਦਾ ਪਿੰਡ ਜਿਹੜੇ ਨੇ ਨਾ, ਹਾਂ। ਮੇਰੇ ਕੋਲੋਂ ਸਾਰੇ ਪਾਕਿਸਤਾਨ ਦੇ ਪਿੰਡ ਪਹੁੰਚ ਚਲੇ। ਵਾਹ ਜੀ ਵਾਹ। ਅੱਛਾ, ਜਲਾਲਪੁਰ ਬਾਵਿਆਂ ਦਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ, ਜੀ ਇਹਦੇ ਨਾਲ ਲੱਗਦੇ ਜਿਹੜੇ ਪਿੰਡ ਸਨ ਉਹਨਾਂ ਦੇ ਨਾਂ ਲੈ ਲਓ। ਉਹਨਾਂ ਦੇ ਹਾਂ। ਸਾਡੇ ਪਿੰਡ ਦੇ। ਹਾਂਜੀ, ਗੁਆਂਢੀ ਪਿੰਡ ਜਿਹੜੇ। ਅੱਛਾ। ਹੂੰ। ਤੇ ਇਹ ਪਿੰਡ ਦੇ ਨਾਂ ਸੀ ਸਾਡੇ ਪੱਠੀਆਂ, ਅੱਛਾ। ਗੋਤਾਂ, ਹੂੰ। ਕਿਲੀ ਹੂੰ। ਹੈ, ਫਿਰ ਕਨਵਾਨ ਸ਼ਹਿਰ, ਹੂੰ। ਫਿਰ ਡੱਲੇਪੁਰ ਹੂੰ। ਹੈ, ਠੀਕ ਹੈ, ਸਹੀ ਹੈ। ਤੇ ਫਿਰ ਇਸ ਤਰ੍ਹਾਂ ਕਰਕੇ ਤੇ ਸਾਡੇ ਨਾਲ ਪਿੰਡ ਲੱਗਦੇ ਸੀ। ਅੱਛਾ, ਤੇ ਹਾਂਜੀ ਸ਼ਹਿਰ ਫਿਰ ਚਿੱਬਾਂ। ਅੱਛਾ, ਉਹ ਵੀ ਪਿੰਡ ਆਇਆ ਸੀ। ਹਾਂ ਕਿੜੀ। ਕੀੜੀ ਅਫਗਾਨਾ ਜਿਹਨੂੰ ਕਹਿੰਦੇ ਸਨ, ਆਹੋ ਕਿ ਪਠਾਣਾ ਦਾ ਪਿੰਡ ਸੀ ਇਹ। ਆਹੋ ਕਿੜੀ। ਹਾਂਜੀ, ਅੱਛਾ ਅੱਛਾ ਅੱਛਾ। ਹਾਂਜੀ। ਅੱਛਾ ਅੰਮਾ ਜੀ, ਜਿਹੜਾ ਤੁਹਾਨੂੰ ਸ਼ਹਿਰ ਲੱਗਦਾ ਸੀ ਉਹ ਕਾਹਨੂੰਆਂ ਸੀ ਜਾਂ ਬਟਾਲਾ ਸੀ? ਨਹੀਂ ਹਾਂ। ਅਸੀਂ ਜਿਸ ਤਰ੍ਹਾਂ ਹੁਣ ਇੱਥੋਂ ਵੇਖਣ ਜਾਂਦੇ ਆ ਨਾ, ਤੇ ਸਾਹਮਣੇ ਵਾਲਾ ਸੌਦਾ ਲਿਆਉਂਦੇ, ਕੋਈ ਹਾਂ। ਥੋੜਾ ਬਹੁਤਾ ਲਿਆਉਣਾ ਹੋਵੇ ਤੇ ਉਹ ਗੋਗੀ ਲੈ ਆਈਦਾ। ਠੀਕ ਹੋਇਆ। ਹੈ। ਅੱਛਾ। ਤੇ ਉਦੋਂ ਅਸੀਂ ਖਾਸ ਲੈਣ ਜਾਣਾ ਨਾ ਵਿਆਹ ਸ਼ਾਦੀ ਦੇ, ਅੱਛਾ। ਉਦੋਂ ਅਸੀਂ ਕਾਦੀਆਂ ਪਿੰਡ ਸ਼ਹਿਰ ਸੀ। ਅੱਛਾ। ਕਾਦੀਆਂ ਤੋਂ ਲਿਆਉਂਦੇ ਹੁੰਦੇ ਸੀ। ਕਾਦੀਆਂ ਤੁਹਾਨੂੰ ਸ਼ਹਿਰ ਲੱਗਦਾ ਸੀ? ਹਾਂਜੀ, ਠੀਕ, ਵੱਡਾ ਸ਼ਹਿਰ। ਠੀਕ ਹੈ। ਹਾਂਜੀ। ਤੇ ਛੋਟਾ ਮੋਟਾ ਕਸਬਾ ਕਿਹੜਾ ਫਿਰ ਪੈਂਦਾ ਸੀ ਕੋਲ? ਉਹ ਨਹੀਂ ਸੀ, ਸਭ ਦੁਨੀਆ ਉੱਥੇ ਹੀ ਜਾਂਦੀ। ਉੱਥੇ ਜਾਂਦੇ ਸੀ। ਠੀਕ ਹੈ। ਤੇ ਕਨਵਾਨ ਜਿਹੜਾ ਸ਼ਹਿਰ ਸੀ ਨਾ, ਉੱਥੇ ਤਾਜੀਆ ਬਣਦਾ ਸੀ। ਤਾਜੀਆ ਮਹਿੰਦੀਆਂ ਮੁੰਦੀਆਂ ਬਣਦੀਆਂ ਸੀ, ਉਹ ਵੇਖਣ ਜਾਂਦੇ ਹੁੰਦੇ ਸਾਂ ਘੋੜਾ। ਅੱਛਾ, ਜਿਹੜੇ ਮਤਲਬ ਅਹਿਲੇ ਤਸ਼ੀ ਆਪਣਾ ਜਲੂਸ ਵਗੈਰਾ ਨਿਕਲਦੇ। ਅੱਛਾ ਅੱਛਾ ਅੱਛਾ। ਹਾਂਜੀ। ਠੀਕ। ਇੱਕ ਪਰਮ ਭੈਣੀ ਆ, ਉੱਥੇ ਸਾਡੀ ਗੁੱਪੀ ਸੀ। ਅੱਛਾ। ਉੱਥੇ ਵੀ ਭੈਣੀ ਵੀ ਤਾਜੀਆ ਨਿਕਲਦਾ ਹੁੰਦਾ ਸੀ, ਉੱਥੇ ਵੀ ਚੱਲ ਜਾਂਦੇ ਹੁੰਦੇ। ਇੱਕ ਲਾਗੇ ਸਾਡੇ ਪਿੰਡ ਘੋੜੇਵਾਂ, ਉੱਥੇ ਚੱਲ ਜਾਂਦੇ ਹੁੰਦੇ ਸਾਂ। ਅੱਛਾ ਜੀ। ਘੋੜੇਵਾਂ, ਛੇ ਭੱਠੀ, ਲਖੜਪੁਰ, ਕਸ਼ਾਲਪੁਰ, ਹਾਂ, ਹਾਂ, ਹਾਂ। ਹੰਗੋਵਾਲ, ਹਾਂ, ਹਾਂ। ਫਿਰ ਰੀਲਾ ਸ਼ਹਿਰ। ਹਾਂ, ਹਾਂ। ਹਾਂਜੀ। ਹਾਂਜੀ। ਹਾਂ। ਵਾਹ ਜੀ ਤੇ ਵਾਹ। ਬ੍ਰਹਮਪੁਰ, ਮਿਆਣੀ। ਹੂੰ। ਹਾਂ। ਸਾਰੇ ਪਿੰਡਾਂ ਦੇ ਨਾਂ ਲੈ ਰਹੇ ਨੇ। ਆਹੋ। ਮਾਸ਼ਾਅੱਲਾ, ਬੜੀ ਤਗੜੀ ਯਾਦ ਹੈ ਤੁਹਾਡੀ। ਫਿਰ ਕੋਟ, ਹਾਂ। ਫਿਰ ਜਿੰਦੜਾ, ਨਾਨੋਵਾਲ, ਅੱਛਾ, ਫਿਰ ਤੁਹਾਡੀ- ਚੱਚੀ, ਹਾਂ, ਫਿਰ ਫਿਰ- ਆਪਣਾ ਹੋਰ ਮਰਾਦਪੁਰ, ਹੂੰ। ਜਾਗੋਵਾਲ, ਹੂੰ। ਫਿਰ ਸੈਦਪੁਰ। ਵਾਹ, ਕਮਾਲ ਹੋ ਗਿਆ। ਠੀਕ ਹੈ। ਹਾਂਜੀ ਜਿੱਥੇ ਬੰਦਾ ਰਹਿੰਦਾ ਹੈ ਨਾ, ਜਿੱਥੇ ਬੰਦਾ ਹੱਸਦਾ ਵਸਦਾ ਹੈ, ਹਾਂਜੀ। ਤੇ ਉੱਥੇ ਸਹੇਲੀਆਂ ਵੀ ਹੁੰਦੀਆਂ ਨੇ। ਸਹੇਲੀਆਂ ਮੇਰੀਆਂ ਸਨ ਤੇਲੀਆਂ, ਤੇਲੀ ਸੀਗੇ ਸਾਡੇ। ਤੇਲੀ। ਅੱਛਾ। ਤੇ ਇੱਕ ਸੀ ਸ਼ੇਖ। ਅੱਛਾ। ਸਾਡੀ ਵੱਲ ਆਂਦੇ ਸੀ ਭਰਾਈ, ਅੱਛਾ। ਇੱਧਰ ਆਂਦੇ ਆ ਸ਼ੇਖ। ਅੱਛਾ। ਆਂਦੇ ਆ ਨਾ। ਹਾਂਜੀ, ਤੇ ਸਾਡੀ ਵੱਲ ਭਰਾਈ ਆਂਦੇ ਸੀ। ਭਰਾਈ ਕਹਿੰਦੇ ਸਨ। ਜਿਹੜੇ ਉਹ ਐਸ ਰੁਕ ਕਰਕੇ ਤੇ ਐ ਕਰਦੇ ਹੁੰਦੇ। ਹਾਂ, 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 ਹਾਂਜੀ, ਹਾਂਜੀ। ਸਾਨ ਵੀ ਉਹਨੂੰ ਕਹਿੰਦੇ। ਹਾਂਜੀ, ਹਾਂਜੀ। ਆਹੋ।
ਠੀਕ ਤੇ ਉਹ ਸੀ ਇੱਕ ਉਹਨਾਂ ਦੀ ਕੁੜੀ ਸੀ ਸਰਦਾਰਾ, ਉਹ ਮੇਰੀ ਸਹੇਲੀ ਸੀ। ਅੱਛਾ। ਤੇਲੀਆਂ ਦੀ ਕੁੜੀ ਸੀ ਬਸ਼ੀਰਾਂ, ਉਹ ਮੇਰੀ ਸਹੇਲੀ ਸੀ। ਠੀਕ ਹੈ। ਤੇ ਜਿਹੜੀਆਂ ਸੀ ਨਾ ਹਿੰਦੂਆਂ ਦੀਆਂ ਕੁੜੀਆਂ, ਹਾਂ। ਉਹ ਮੇਰੀਆਂ, ਉਹ 7 ਭੈਣਾਂ ਸੀ, ਉਹ ਵੀ ਮੇਰੀਆਂ ਸਹੇਲੀਆਂ, ਅੱਛਾ। ਸੁਨਿਆਰਿਆਂ ਦੀਆਂ ਕੁੜੀਆਂ। ਸੁਨਿਆਰੇ ਵੀ ਉਹਨਾਂ ਦਾ ਆ ਭਰਾ ਕੋਈ ਨਹੀਂ ਸੀ। 7 ਭੈਣਾਂ ਸਨ। ਹਾਂਜੀ। ਤੇ ਇਹ ਪਾਰੋ ਹਾਂ। ਤੇ ਛੱਡੋ ਅੱਛਾ। ਤੇ ਅੱਕੋ ਹਾਂ। ਤੇ ਚਿੰਤੋ ਅੱਛਾ। ਤੇ ਵੀਰੋ ਵਾਹ। ਤੇ ਸਤਿਆ ਹਾਂ। ਤੇ ਸਵਰਨੀ। ਕਮਾਲ, ਪੂਰੇ 7 ਨਾਲ ਹੈ। ਤੇ ਉਹਨਾਂ ਦੀ ਮਾਂ ਦੇ ਨਾਲ ਸੀ ਜੀਓ, ਵਾਹ ਜੀ ਪਿਓ ਵਾਹ। ਉਹਨਾਂ ਦੇ ਨਾਲ ਸੀ ਜਾਗਰ ਸਿੰਘ, ਹੂੰ। ਉਹਨਾਂ ਦਾ ਦਾਦਾ ਸੀ ਵਿਸ਼ਨ ਸਿੰਘ। ਬੱਲੇ ਜੀ ਬੱਲੇ, ਹੈਂ? ਕਮਾਲ ਹੈ। ਹੋਰ ਕੀ ਮੇਰੇ ਕੋਲ ਮੈਂ ਕਹਿੰਦਾ, ਮੈਨੂੰ ਚੁੱਪ ਲਾਤੀ ਤੁਸਾਂ, ਮੈਂ ਤੇ ਗੱਲ ਕਰਨ ਜੋਗਾ ਨਹੀਂ ਰਿਹਾ। ਮਾਸ਼ਾਅੱਲਾ ਇੰਨੀ ਯਾਦ, ਹਾਂਜੀ। ਬੜੀ ਗੱਲ। 77 ਸਾਲ ਹੋ ਗਏ ਨੇ ਪਾਕਿਸਤਾਨ ਨੂੰ ਬਣਿਆ। ਇਹ ਕੋਈ ਕੱਲ ਦੀ ਗੱਲ ਨਹੀਂ, ਮੈਂ ਤੁਹਾਡੇ ਤੋਂ ਪੁੱਛ ਰਿਹਾ। ਅੱਜ ਤੂੰ 77 ਸਾਲ, ਪੌਣੀ ਸਦੀ ਬੀਤ ਗਈ। ਹਾਂਜੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਸਲਾਮਤ ਇਹ ਰੱਖੇ। ਕਾਦੀਆਂ ਦੇ ਲਾਗੇ ਪਿੰਡ ਸੀ ਧਾਰੀਵਾਲ, ਹਾਂਜੀ। ਭੋਜੇ ਧਾਰੀਵਾਲ, ਹਾਂ। ਇੱਕ ਸੀ ਰਣੀਆਂ ਧਾਰੀਵਾਲ, ਜਿਸ ਤਰ੍ਹਾਂ ਕੁਜਰਾਂ ਵਾਲੇ ਕੱਪੜਾ ਬਣਦਾ। ਹਾਂਜੀ ਹਾਂਜੀ। ਤੇ ਧਾਰੀਆਂ ਦੀਆਂ ਲੋਈਆਂ ਬੜੀਆਂ ਮਸ਼ਹੂਰ ਸਨ। ਓਏ ਆ ਹਾਂ। ਲੋਈਆਂ ਇਹ ਇੰਜ ਕਰਕੇ ਅਜੇ ਮੋਹਰਾਂ ਲੱਗੀਆਂ ਨੇ ਚਾਦਰਾਂ ਦੇ ਉੱਤੇ, ਹਿੰਦੁਸਤਾਨ ਦੀਆਂ ਜਿਹੜੇ ਲੋਕੀਆਂ ਰੇਲਵਾਈਆਂ 'ਚ ਲੱਗੇ ਨਾ, ਹਾਂ। ਤੇ ਉਥੋਂ ਉਹ ਚਾਦਰਾਂ ਮੰਗਾਉਂਦੇ। ਹਾਂ। ਇਹ ਮੋਹਰਾਂ ਖੁਦ ਮੋਹਰਾਂ ਲੱਗੀਆਂ ਨੇ ਹਾਂ। ਤੇ ਧਾਰੀਵਾਲ ਦੀਆਂ, ਰਣੀਆਂ ਧਾਰੀਵਾਲ। ਅੱਛਾ। ਹਾਂਜੀ। ਠੀਕ। ਸੇਖ ਮਾਂ ਧਾਰੀਵਾਲ ਹੂੰ। ਸੀ, ਉੱਥੇ ਸਾਡੀ ਮਾਸੀ ਸੀ। ਠੀਕ ਹੈ। ਹਾਂਜੀ। ਠੀਕ। ਅੱਛਾ ਅੰਮਾ ਜੀ, ਮੈਂ ਤੁਹਾਨੂੰ ਨਾ ਵਾਪਸ ਤੁਹਾਡੀਆਂ ਸਹੇਲੀਆਂ ਤੇ ਲੈ ਕੇ ਆਣਾ ਵਾ। ਅੱਛਾ। ਮਤਲਬ ਉਸ ਵਕਤ ਦਾ ਕੋਈ ਵਿਆਹ ਸ਼ਿਆ ਖਾਦਾ, ਜਾਂ ਜਿੱਦਾਂ ਹਿੰਦੂਆਂ ਦੇ ਕੋਈ ਵਿਆਹ ਵੇ ਜਾਂ ਸਿੱਖਾਂ ਦੇ ਜਾਂ ਕੋਈ ਬਾਵਿਆਂ ਵਾਲੇ ਖਾਂਦੇ ਰਹੀਦਾ। ਤੁਸੀਂ? ਅੱਛਾ। ਖਾਂਦੇ ਰਹੀਦਾ ਸੀ, ਕੋਈ ਡੱਕ ਪਰਹੇਜ ਨਹੀਂ ਸੀ। ਇੱਕ ਅੱਛਾ। ਸਿਰਫ ਜਿਹੜੇ ਸੀ ਨਾ ਹਲਵਾਰ ਤਰਖਾਨ ਸਿੱਖ, ਹਾਂਜੀ। ਉਹ ਐਸ ਲੋਕ ਰੱਖ ਲੈਂਦੇ ਤੇ ਇੰਜ ਕਰਕੇ ਮਾਰਦੇ ਧੌਣਾ ਉਧਰ ਤੇ ਇੱਧਰ, ਝਟਕਾ। ਉਹ ਨਹੀਂ ਸੀ ਖਾਂਦੇ। ਅੱਛਾ। ਹਾਂ। ਤੇ ਆ ਜਿਹੜੇ ਬਾਵੇ ਦੱਸਣੀ ਆ ਨਾ, ਹਾਂ ਹਾਂ। ਇਹ ਬਾਵੇ ਜਿਹੜੇ ਨੇ ਮੇਰੇ ਬਾਬੇ ਕੋਲੋਂ ਜਾਨਵਰ ਲੈ ਕੇ ਹਲਾਲ ਕਰਾ ਕੇ, ਅੱਛਾ। ਤੇ ਸਾਡੇ ਕੋਲੋਂ ਤੇ ਮੇਰੇ ਬਾਬੇ ਕੋਲੋਂ ਤੇ ਉਹ ਖਾਂਦੇ ਹੁੰਦੇ ਸੀ, ਇਹ ਜਿਹੜੇ ਮੋਨੇ ਠੀਕ ਹੈ, ਮੈਂ ਸਮਝ ਗਿਆ। ਗੋਦੀ ਵਾਲੇ। ਅੱਛਾ ਅੱਛਾ ਹਾਂਜੀ। ਅੱਛਾ। ਅਸੀਂ ਉਹ ਕੁਰਬਾਨੀ ਦੇਣੀ ਮੇਰੇ ਬਾਬਿਆਂ ਨੇ। ਹਾਂ। ਤੇ ਉਹਨੇ ਮੇਰੇ ਬਾਬੇ ਨੇ ਆਖਣਾ ਚਰਾਗਾ ਹਾਂ। ਲਾ ਦੇਣਾ, ਚਰਾਗਾ ਸਾਨੂੰ ਵੀ ਕੋਈ, ਹੁਣ ਤੇ ਗੋਸ਼ਤ ਕਹਿੰਦੇ, ਹਾਂ। ਤੇ ਕੋਈ ਲਾਉਣ ਕਹਿੰਦੇ, ਹਾਂ। ਤੇ ਉਦੋਂ ਤਰਕਾਰੀ ਕਹਿੰਦੇ ਸੀ ਅੱਛਾ। ਗੋਸ਼ਤ ਤੋਂ। ਅੱਛਾ, ਤੇ ਤਰਕਾਰੀ। ਆਖਣਾ ਤਰਕਾਰੀ, ਇਹ ਚਰਾਗਾ ਸਾਡੇ ਨੂੰ ਵੀ ਕੋਈ ਬੋਟੀ ਤਰਕਾਰੀ ਦੀ ਘਲਿਓ। ਵਾਹ ਵਾਹ ਵਾਹ। ਉਹ ਕਦਮ ਦਵਾ ਲੈਣਾ ਨਾ, ਤੇ ਮੇਰੀ ਮਾਂ ਨੇ ਅੱਲਾ ਵਸ਼ ਕੇ ਕਹਿਣਾ ਇਸ ਤਰ੍ਹਾਂ ਪੋਣਾ ਲੈਣਾ, ਉਹ ਚ ਵਲੇਟ ਕੇ ਤੇ ਆਖਣਾ ਇਸ ਤਰ੍ਹਾਂ ਕਰਕੇ, ਤੇ ਆਂਦੀ ਲੈ ਉਹ ਬਾਬੇ ਨੂੰ ਦੇ ਆ। ਤੇ ਉਹ ਬਿਰਜੂ ਸੀ ਉਹਦੇ ਨਾਲ, ਦੁਕਾਨ ਵਾਲਾ ਸੀ, ਉਹਨੂੰ ਮੈਂ ਦੇ ਕੇ ਆਣਾ। ਅੱਛਾ ਅੱਛਾ। ਹਾਂਜੀ। ਠੀਕ ਹੈ ਠੀਕ ਹੈ। ਵਿਆਹ ਸ਼ਾਦੀ ਦੀ ਗੱਲ ਹੋ ਰਹੀ ਸੀ। ਵਿਆਹ ਸ਼ਾਦੀ ਦੀ ਗੱਲ ਇਹ, ਉਦੋਂ ਘੋੜੀਆਂ ਛੋੜੀਆਂ ਬੋਲਦੇ ਹੋ ਕੀ ਸੀ? ਹਾਂਜੀ। ਅੱਛਾ, ਕੋਈ ਯਾਦ ਰਹਿ ਗਿਆ ਕੋਈ ਪੁਰਾਣਾ, ਕੋਈ ਉਸ ਹਾਂਜੀ, ਹਿੰਦੁਸਤਾਨ? ਹਾਂਜੀ। ਅੱਛਾ, ਸੁਣਾਓ ਹਾਂ ਭਲਾ। ਹਾਂ। ਤੇ ਉਹ ਫਿਰ ਨਾ ਅਸੀਂ ਉਹ ਦੇ ਲੈ ਕੇ ਆਉਣਾ ਤੇ ਸਾਰਾ ਕੁਝ ਕਰਨਾ। ਤੇ ਉਹਨਾਂ ਨੇ ਸਾਡਾ ਪਹਿਲਾਂ ਇਹ ਗੱਲ ਮੈਂ ਸੁਣਾਦਾ। ਅੱਛਾ, ਸੁਣਾਓ। ਉਹਨਾਂ ਦੀਆਂ ਜਿਸ ਤਰ੍ਹਾਂ ਸਾਡੇ ਨੇ ਮਸੀਤ ਦੇ ਮਨਾਰ ਹੁੰਦੇ, ਹਾਂਜੀ। ਤੇ ਉਹਨਾਂ ਨੂੰ ਗਿਣਦੇ ਨੇ, ਉਹ ਗਿਣਦੇ ਸੀਗੇ ਸਮਾਧਾਂ। ਹਾਂਜੀ, ਉੱਚੀਆਂ ਉੱਚੀਆਂ ਹੁੰਦੀਆਂ ਹਾਂਜੀ। ਸਮਾਧਾਂ। ਤੇ ਆ ਸਾਡਾ ਘਰ ਵੇ, ਅੱਛਾ। ਤੇ ਆ ਜਿਹੜਾ ਉਹ ਗੁਰਦੁਆਰਾ ਵਾ, ਤੇ ਆ ਜਿਹੜਾ ਵਾ ਸਾਡਾ ਖੂਹ ਸੀ। ਅੱਛਾ। ਤੇ ਇਹ ਖੂਹ ਦੇ ਵਿੱਚ ਉਹਨਾਂ ਦੀ ਬਾਲਟੀ ਚੱਲਦੀ ਸੀ, ਕੋਕੂ ਜੋ ਬਣ ਪੀਂਦੇ ਸੀ, ਹਾਂ। ਉਹਨਾਂ ਦੀ ਬਾਲਟੀ ਚੱਲਦੀ ਸੀ, ਸਾਡਾ ਬੋਕਾ ਚੱਲਦਾ ਹੈ। ਠੀਕ। ਪੌਣੀਆਂ ਸੀ ਐਸ ਹਾਂਜੀ, ਹਾਂਜੀ। ਐਰੋ ਕਿ ਲੱਜ ਖਿੱਚ ਖਿੱਚ ਕੇ ਤੇ ਜੀ ਜੀ। 60 ਹੱਥ ਲੱਜ ਉਸ ਖੂਹ 'ਚ ਜਾਂਦੀ ਸੀ, ਤੇ ਤਾਰੇ ਅੰਦਰ ਪਾਣੀ ਦਿਸਦਾ ਸੀ। ਵਾਹ। ਹਾਂਜੀ। ਪਾਣੀ ਡੂੰਘੇ ਸਨ? ਡੂੰਘੇ ਪਾਣੀ ਸਨ। ਹਾਂਜੀ। ਅੱਛਾ, ਉਂਝ ਪਾਣੀ ਪੀਣ ਪਲਾਣ ਚ ਵਧੀਆ, ਮਿੱਠਾ ਠੰਡਾ? ਮੈਂ ਕਹਿੰਦੀ ਹਾਂ ਛੱਡ ਗੱਲਾਂ ਦੇ, ਬਰਫਾਂ ਬੁਰਫਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ। ਹਾਂ। ਠੀਕ। ਹਾਂਜੀ। ਠੀਕ। ਅੱਛਾ, ਇਹ ਬੜਾ ਵਧੀਆ ਹੋ ਗਿਆ ਤੁਹਾਡੇ ਘਰ ਦੇ, ਕਿਹਾ ਵੀ ਬੜੀ ਮੋਟੀ ਨਿਸ਼ਾਨੀ ਸੀ ਕਿ ਗੁਰਦੁਆਰਾ ਤੁਹਾਡੇ ਕੋਲ ਸੀ। ਹਾਂਜੀ। ਤੇ ਖੂਹ ਵੀ ਕੋਲ ਸੀ। ਹਾਂਜੀ। ਤੇ ਸਾਡਾ ਘਰ ਬਾਰ ਸੀ ਨਾ, ਬਾਹਰ ਸੀ, ਪਿੰਡ ਬਾਕੀ ਇੱਧਰਲੇ ਪਾਸੇ ਸੀ। ਅੱਛਾ। ਤੇ ਜਿਸ ਤਰ੍ਹਾਂ ਹੁਣ ਮੈਂ ਬੈਠੀ ਨੇ, ਹਾਂ। ਇਸ ਤਰ੍ਹਾਂ ਐਸ ਰੁਕ ਕਰਕੇ ਸਾਡੇ ਬੂਹੇ ਦੇ ਅੱਗੇ ਪਿੱਪਲ ਸੀ। ਅੱਛਾ। ਗੁਰਦੁਆਰਾ ਆ ਵਾ, ਠੀਕ ਹੈ। ਤੇ ਸਮਾਧਾਂ ਆ ਨੇ। ਹਾਂ। ਤੇ ਆ ਅਸੀਂ ਥੜਾ ਚਫੇਰੇ ਥੜਾ ਬਣਾਇਆ ਸੀ ਇਹਨਾਂ ਨੇ ਮਿੱਟੀ ਪਾ ਕੇ, ਅੱਛਾ। ਜਿਨ੍ਹਾਂ ਕੱਚੇ ਮਕਾਨ ਹੁੰਦੇ, ਠੀਕ ਹੈ। ਉਹ ਜਿੰਨੇ ਘਰ ਫੇਰਨਾ, ਉਹ ਥੜੇ ਤੇ ਫੇਰਨਾ। ਅੱਛਾ। ਤੇ
ਬੀਬੀਆਂ ਤੁਹਾਡੇ ਵਾਂਗਰ ਮੁੰਡਿਆਂ ਨੇ ਨਾ ਹੂੰ। ਛਾਂ ਗੂੜੀ ਹੁੰਦੀ ਸੀ, ਪੀਂਘਾਂ ਪਾਉਂਦੇ ਹੁੰਦੇ ਸਾਂ ਹਾਂ ਤੇ ਉਹਨਾਂ ਲੋਕਾਂ ਨੇ ਦੀਵੇ ਬਾਲ ਕੇ ਤੇ ਪੀਪਲ ਤੇ ਰੱਖਣੇ, ਉਹ ਪੀਪਲ ਨੂੰ ਬੜਾ ਮੰਨਦੇ ਸੀ। ਹਾਂਜੀ ਮੰਨਦੇ ਸਨ। ਤੇ ਉਹ ਨਾ ਐਸ ਪਾਸੇ ਭਾਈਆਂ ਨੇ ਖੇਡਣਾ, ਐਸ ਲੋਕ 12 ਟਾਣੀ ਹੂੰ। ਲਾ ਕੇ ਹੈ ਅੱਛਾ, ਅਸੀਂ ਰੱਖੇ ਹੋਣੇ, ਕਿਸੇ ਨੇ ਹਾਂ। ਲੱਕੜੀਆਂ ਰੱਖ ਲੈਣੀਆਂ, ਕਿਸੇ ਨੇ ਹਾਂ। ਕਿਸੇ ਨੇ ਕੁਝ ਹਾਂ। ਤੇ ਬੀਬੀਆਂ ਨੇ ਐਸ ਪਾਸੇ ਮੰਜੀਆਂ ਡਾਈਆਂ ਹੋਣੀਆਂ, ਕਿਸੇ ਨੇ ਕਰੋਸ਼ੀਆ ਕੱਢਦੀ, ਕਿਸੇ ਨੇ ਸੂਈ ਧਾਗਾ ਕੱਢਦੀ ਹਾਂ। ਤੇ ਫਿਰ ਉਹ ਟਹਿਣਾ ਖੇਡਣੀਆਂ, ਟਹਿਣਾ ਅੱਛਾ ਹਾਂ ਠੀਕਰੀਆਂ ਜਿਹੜੀਆਂ ਨੇ ਉਹ ਖੇਡਣੀਆਂ। ਠੀਕ। ਸਟਾਪੂ ਸਟੂਪੂ ਤੇ ਚੱਲਦਾ? ਹਾਂਜੀ, ਨਹੀਂ ਜਟਾਪੂ ਵੀ ਜਟਾਪੂ ਘੱਟ ਖੇਡਦੇ ਸੀ, ਅੱਛਾ ਅੱਛਾ ਪੀਂਘਾਂ ਚੜਾਉਂਦੇ ਹੁੰਦੇ ਸੀ। ਪਿੰਗਾਂ ਚੜਾਣੀਆਂ। ਹਾਂ। ਠੀਕ ਹੈ। ਹਾਂਜੀ ਠੀਕ ਹੈ। ਆਖਣਾ ਉਹ ਪਤਾ ਤੋੜ ਕੇ ਜੜੀ ਲਿਆਏਗੀ ਤੇ ਉਹ ਗਈ ਹਾਂ ਠੀਕ ਸਹੀ ਹੈ ਸਹੀ ਹੈ। ਬਹੁਤ ਬੜੀਆਂ ਸੋਹਣੀਆਂ ਗੱਲਾਂ। ਸਾਡੇ ਫਿਰ ਥੱਲੇ ਬੁਰਾਨੀ ਜ਼ਮੀਨਾਂ ਪਈਆਂ ਸਨ। ਅੱਛਾ ਆ ਰੇਤਾਂ ਲੋਕੀ ਲਿਆਉਂਦੇ ਨਾ, ਸਾਡੇ ਉਧਰ ਬਿਆਸਾ ਦਰਿਆ ਪਿਆ ਸੀ ਹੂੰ। ਤੇ ਬਿਆਸਾ ਦਰਿਆ ਪਿਆ ਤੇ ਉਹ ਰੇਤ ਨਿਕਲੀ ਉੱਥੋਂ। ਰੇਤ ਸਾਡੇ ਆ ਮਕਾਨਾਂ ਵਾਲੇ ਬਣਾਉਂਦੇ ਸੀ ਨਾ, ਤੇ ਰੇਤ ਕਿਤੋਂ ਲੈਣ ਨਹੀਂ ਸੀ ਜਾਂਦੇ ਮੁੱਲ, ਜੀ ਉੱਥੋਂ ਹੀ ਰੇਤ ਲੱਭਣੀ। ਜੀ ਜੀ ਹਾਂਜੀ ਠੀਕ। ਤੇ ਬਾਗ ਸਨ ਸਾਡੇ, ਉਹ ਨਗੌਰ ਬੈਠੇ ਨੇ ਸਾਡੇ ਪਿੰਡ ਦੇ ਰਾਹੀਂ। ਹਾਂਜੀ ਹਾਂਜੀ। ਬੰਦੇ ਨੂੰ ਦਰਾਂ ਚੁੱਪ ਕਰਾਇਓ। ਇੱਧਰ ਜਲਾਲਪੁਰ ਬਾਗਿਆਂ ਦਾ ਪਿੰਡ ਸੀ। ਜੀ। ਸਾਰੇ ਘਰ ਕੱਚੇ ਸਨ ਮਾਂ ਜੀ, ਜਾਂ ਕੋਈ ਪੱਕਾ ਘਰ ਵੀ ਆਇਆ ਸੀ ਕਿਸੇ ਦਾ? ਕਿਸੇ ਦਾ ਪੱਕਾ ਸੀ, ਅੱਛਾ ਪੁਰਾਣੀ ਇੱਟ ਦਾ। ਅੱਛਾ। ਹਾਂ ਨਹੀਂ ਤੇ ਕੱਚਾ ਸੀ, ਨਹੀਂ ਤੇ ਸਾਰੇ ਮਕਾਨ ਕੱਚੇ ਸਨ। ਕੱਚੇ। ਠੀਕ ਹੈ। ਅੱਛਾ ਜੀ। ਤੇ ਜਦੋਂ ਉਹ ਲਪਾਈ ਕਰਨੀ, ਹਾਂਜੀ। ਆ ਜਿਹੜੇ ਹੁਣ ਅੱਗੋਂ ਦਿਨ ਆ ਰਹੇ ਨੇ ਹਾਂਜੀ, ਸਾਉਣ ਭਾਦਰੋਂ ਦੇ, ਹਾਂਜੀ। ਤੇ ਉਹ ਫਿਰ ਮਿੱਟੀ ਤੁਸੀਂ ਛੱਪੜ 'ਚ ਲੈਣ ਜਾਂਦੇ ਸੋ? ਹਾਂਜੀ, ਹਾਂਜੀ। ਅੱਛਾ, ਉਹ ਵੀ ਤੁਸੀਂ ਦੌਰ ਵੇਖਿਆ, ਆਪਣੀ ਹੱਥੀਂ ਲਪਾਈਆਂ ਕੀਤੀਆਂ, ਹਾਂ। ਮਾਂ ਨਾਲ ਹੱਥ ਵਟਾਇਆ? ਆ ਮੇਰੇ ਅੱਛਾ। ਤੇ ਆ ਲਾਉਣ ਜਾਂਦੀਆਂ ਨਾ, ਤੇ ਆ ਜਿਹੜੇ ਸਿਗਰਨ ਨਹੀਂ ਆ ਵੇਖਾਂ ਹੈਗੇ ਨਹੀਂਗੇ, ਹਾਂ ਹਾਂ ਨਹੀਂ ਨਾ ਹੈ। ਨਾ ਤੇ ਇਹ ਇਸ ਤਰ੍ਹਾਂ ਹੀ। ਮਿੱਟੀ ਲਾ ਕੇ ਗੋਹਾ ਪੱਥ ਕੇ ਤੇ ਕੱਢ ਗਏ। ਨਿਸ਼ਾਨ ਮਿਟ ਗਏ ਨੇ, ਮਤਲਬ ਹਾਂ। ਸਾਰੇ ਕੰਮ ਕੀਤੇ ਨੇ। ਬੜੇ ਠੀਕ ਹੈ ਬਹੁਤ ਕੰਮ ਕੀਤੇ। ਠੀਕ ਹੈ। ਤੇ ਮਸਜਿਦ ਹੈ ਸੀ, ਗੁਰਦੁਆਰੇ ਦਾ ਜ਼ਿਕਰ ਹੋ ਕੱਚੀ ਸੀ ਗਿਆ? ਸਾਡੇ, ਕੱਚੀ ਸੀ ਮਸਜਿਦ? ਕੱਚੀ ਸੀ, ਚੜ੍ਹਦੇ ਪਾਸੇ। ਚੜ੍ਹਦੇ ਪਾਸੇ। ਹਾਂ ਅੱਛਾ ਠੀਕ ਹੈ। ਤੇ ਤੁਸੀਂ ਦੱਸਿਆ ਕਿ ਸਾਡੇ ਪਿੰਡ ਸਾਈ ਵੀ ਆਇਆ ਸਨ? ਸਾਈ ਵੀ ਸੀ, ਅੱਛਾ ਅੱਛਾ। ਮਾਚੀ ਸੀ। ਮਾਛੀ ਸਨ। ਹਾਂ ਠੀਕ ਇਹ ਹੈ। ਉਹ ਸਾਡੀ ਵੱਲ ਇੱਧਰ ਮਾਚੀ ਕਹਿੰਦੇ ਨੇ, ਹਾਂ। ਸਾਡੀ ਵੱਲ ਝੀਰ ਕਹਿੰਦੇ ਸੀ। ਚੀਰ। ਹਾਂਜੀ ਅੱਛਾ ਅੱਛਾ ਹਾਂਜੀ। ਠੀਕ ਠੀਕ। ਹਾਂ। ਲੋ ਜੀ, ਨਾਲ ਨਾਲ ਡਿਫਰੈਂਟ ਵੀ ਦੱਸ ਰਹੇ ਨੇ, ਮਤਲਬ ਕਿੱਧਰ ਲੋਕ, ਉਹਨਾਂ ਨੂੰ ਕੀ ਲੋਕ ਕਹਿੰਦੇ ਨੇ, ਉਧਰ ਕੀ ਕਹਿੰਦੇ ਨੇ। ਠੀਕ ਹੈ। ਹਾਂ ਹਾਂਜੀ। ਆਪਣੇ ਪਿੰਡ ਜਲਾਲਪੁਰ ਬਾਗਿਆਂ ਦਾ ਇੱਥੇ ਕੋਈ ਮੇਲਾ ਵੀ ਲੱਗਦਾ ਸੀ? ਮੇਲਾ ਛੱਪੜ ਬੜਾ ਹੀ ਵੱਡਾ ਸੀ ਸਾਡੇ, ਤੇ ਉੱਥੇ ਛੱਪੜ? ਹਾਂਜੀ ਇਹ ਕਿਹੜੀ ਬਾਈ ਸੀ ਪਿੰਡੋਂ? ਇਹ ਪਹਾੜ ਬਾਈ ਪਹਾੜ ਬੰਨੇ। ਅੱਛਾ ਇੱਧਰ ਬੜਾ ਹੀ ਵੱਡਾ, ਦੋ ਪਿੰਡਾਂ ਦੇ ਕਿੱਬਾਂ ਪਿੰਡ ਸੀ, ਅੱਛਾ। ਤੇ ਸਾਡਾ ਜਲਾਲਪੁਰ ਸੀ। ਹਾਂ। ਤੇ ਇਹਨਾਂ ਦੇ ਵਿੱਚ ਘਰ ਛੱਪੜ ਸੀ ਬੜਾ ਵੱਡਾ, ਉੱਥੇ ਬੁੱਢੀਆਂ ਨਹਾਣਾ, ਬੰਦਿਆਂ ਨਹਾਣਾ, ਬੱਚਿਆਂ ਨਹਾਣਾ, ਹੂੰ ਮੱਝਾਂ ਨਵਾਣੀਆਂ, ਤੇ ਬੜੇ ਵੱਡੇ ਦਰਖਤ ਬੋੜ ਪੀਪਲ ਹੂੰ। ਹਾਂਜੀ ਹੂੰ। ਤੇ ਲੱਗੇ ਹੁੰਦੇ ਹਨ। ਹੂੰ। ਤੇ ਉਥੋਂ ਮਿੱਟੀ ਕੱਢ ਕੇ ਤੇ ਉਹ ਫਿਰ ਪਰੋਲੇ ਪਰਾ ਸਭ ਕੁਝ ਕਰਨਾ ਫੇਰਨੇ, ਤੇ ਉੱਥੇ ਲੱਗਦੇ ਹੁੰਦਾ ਸੀ ਮੇਲਾ। ਅੱਛਾ। ਜਦੋਂ ਇਹ ਭਾਦਰੋਂ ਚ ਭਾਦਰੋਂ ਚ। ਲੱਗਦਾ ਹੁੰਦਾ ਸੀ, ਵਾਡੀਆਂ ਛਾਡੀਆਂ ਹੋ ਜਾਣੀਆਂ, ਹਾਂ। ਤੇ ਉਦੋਂ ਫਿਰ ਮੇਲਾ ਲੱਗਣਾ, ਤੇ ਉਹਨਾਂ ਨੂੰ ਉਹ ਮੇਲੇ ਨੂੰ ਕਹਿੰਦੇ ਸੀ ਕਦਮ। ਹਾਂ ਕਦਮ ਅੱਛਾ। ਲੱਗਣੇ ਨੇ ਬਈ। ਅੱਛਾ ਅੱਛਾ ਅੱਛਾ। ਹਾਂਜੀ। ਤੇ ਫਿਰ ਇਹੋ ਜਿਹੇ ਦਿਨ ਦੇ ਵਿੱਚ ਜਿਹੜੇ ਸੀ ਨਾ ਮੋਨੇ, ਹਾਂ ਇਹਨਾਂ ਨੇ ਨਾ ਮਨ ਸ਼ੱਕਰ ਖੜ ਕੇ ਨਾ, ਤੇ ਜਾੜ ਬਈਆ ਬਾਣ ਦੇ ਵਿੱਚ ਘੜੇ ਭਰ ਕੇ ਤੇ ਸ਼ਰਬਤ ਕਰ ਕੇ ਤੇ ਪਿਆਉਣੇ ਲੋਕਾਂ ਨੂੰ, ਠੀਕ। ਰਾਈਆਂ ਮੁਸਾਫਰਾਂ ਨੂੰ। ਅੱਛਾ ਅੱਛਾ। ਹਾਂਜੀ। ਸਬੀਲਾਂ ਲਾਣੀਆਂ ਹਾਂਜੀ। ਪਾਣੀ ਦੀਆਂ। ਹਾਂਜੀ। ਅੱਛਾ ਅੱਛਾ ਹਾਂ। ਅੱਛਾ ਠੀਕ ਹੈ। ਹਾਂ। ਤੇ ਤੁਹਾਡੇ ਉਧਰ ਉਸ ਏਰੀਏ 'ਚ ਵਿਸਾਖੀ ਕਿਹੜੇ ਪਿੰਡ 'ਚ ਲੱਗਦੀ ਸੀ, ਵੱਡੀ ਵਿਸਾਖੀ ਦਾ ਮੇਲਾ? ਵੱਡੀ ਵਿਸਾਖੀ ਦਾ ਮੇਲਾ ਲੱਗਦਾ ਸੀਗਾ ਭੱਠੀਆਂ ਦੇ ਪੁੱਲ ਤੇ। ਅੱਛਾ ਭੱਠੀਆਂ ਸੀ ਪਿੰਡ ਸਾਡਾ, ਠੀਕ ਹੈ। ਇਹ ਲਾਗੇ। ਅੱਛਾ। ਤੇ ਉੱਥੇ ਭੱਠੀਆਂ ਦਾ ਪੁੱਲ ਸੀ, ਨਹਿਰ ਦਾ ਪੁੱਲ ਸੀ। ਹੂੰ। ਉਹਨੂੰ ਨਹਿਰ ਨੂੰ ਮੈਨੂੰ ਚੇਤਾ ਆ ਗਿਆ, ਨਹਿਰ ਦਾ ਨਾਂ ਸੀ ਸਠਿਆਲੀ ਵਾਲਾ ਪੁੱਲ। ਹਾਂ। ਠੀਕ। ਹਾਂ। ਸਠਿਆਲੀਆ। ਅੱਛਾ ਹਾਂ ਸਠਿਆਲੀ ਵਾਲੀ ਨਹਿਰ। ਅੱਛਾ ਹਾਂਜੀ। ਠੀਕ ਹੈ ਹਾਂ। ਠੀਕ ਹੈ ਠੀਕ ਹੈ। ਹੈ ਤੇ ਮੈਂ ਛੋਟੀ ਜਿਹੀ ਸਾਂ, ਪਰ ਪਤਾ ਤਾਂ ਦਿਮਾਗ ਜਿਹੜਾ ਮੇਰਾ ਨਾ ਅਜੇ ਵੀ ਆ, ਮੇਰਾ ਮੁੰਡਾ ਉੱਥੇ ਹੀ ਹੈ। ਆ ਜਿਹੜਾ ਮੇਰਾ ਮੁੰਡਾ ਨਹੀਂ, ਹਾਂ। ਆ ਮੁੰਡਾ ਮੇਰਾ, ਹਾਂਜੀ। ਇਹ ਮੈਨੂੰ ਕਹਿੰਦਾ ਰਮਦਾ ਅੰਮੀ, ਉਹਨਾਂ ਨੂੰ ਗਲੋਂ ਨਾ ਦੇ ਆਏ ਆ, ਉਹਨਾਂ ਦੇ ਤੂੰ ਗਾਣੇ ਗਾਉਂਦੀ ਰਹਿੰਦੀ ਆ। ਹਾਂ। ਤੇ ਮੈਂ ਨਹੀਂ ਅੱਜ ਕਾ ਪੁੱਤਰਾ
ਮੈਨੂੰ ਨਾ ਹੀ ਨਹੀਂ ਗੱਲ ਕਿਹਾ ਕਰ। ਜਿੱਥੇ ਮੇਰਾ ਦਿਲ ਜਿਹੜਾ ਮੈਂ ਆਪਣਾ ਦਿਲ ਰਾਜੀ ਕਰਦੀ ਰਹਿੰਦੀ ਆ। ਓਹੋ, ਜਿੱਥੇ ਬੰਦਾ ਜੰਮਿਆ ਪਲਿਆ ਹੁੰਦਾ ਉਹ ਜਾ ਨਹੀਂ ਭੁੱਲਦੀ, ਨਹੀਂ ਬੋਲ ਹੈਨਾ। ਸਕੂਲ ਜਾਂਦੇ ਰਹੇ ਤੁਸੀਂ? ਸਕੂਲ ਅੱਛਾ, ਆਪਣੇ ਭੈਣ ਭਾਈਆਂ ਚੋਂ ਕੋਈ ਸਕੂਲ ਗਿਆ ਜਾਂਦਾ ਸੀ? ਮੇਰੇ ਭਰਾ ਹੀ ਕੋਈ ਨਹੀਂ ਸੀਗਾ ਉਦੋਂ। ਅੱਛਾ, ਤੇ ਅਸੀਂ ਭੈਣਾਂ? ਦੋ ਭੈਣਾਂ ਸੀ। ਦੋ ਭੈਣਾਂ ਸਨ। ਸਕੀਨਾ ਤੇ ਤਾਰਿਆਂ। ਤਾਲਿਆਂ। ਹਾਂਜੀ। ਆਪਣਾ ਦੂਸਰੀ ਜਿਹੜੀ ਤੁਹਾਡੀ ਭੈਣ ਸੀ ਸਕੀਨਾ ਬੀਬੀ, ਉਹ ਤੁਹਾਡੇ ਤੋਂ ਛੋਟੀ ਸਨ ਵੱਡੇ ਸਨ? ਛੋਟੀ ਸੀ ਮੇਰੇ। ਛੋਟੀ ਹੈ, ਤੇ ਠੀਕ। ਸਾਡੇ ਤੋਂ ਦੋ ਸਾਡਾ ਭਰਾ ਹੋਇਆ ਸੀ। ਅੱਛਾ। ਤੇ ਮਰੇੜ ਹੁੰਦੀ ਹੈ ਨਾ ਬੰਦੇ ਨੂੰ। ਹਾਂਜੀ। ਤੇ ਸਾਡੀ ਮਾਂ ਨਾ, ਜਿੰਨੇ ਕਿਸੇ ਨੇ ਰਿਵਾਜ ਸੀ, ਹਾਂਜੀ। ਜਿੰਨੇ ਕਿਸੇ ਨੇ ਕੁੜਾਂ ਕੜਾਂ ਲੰਬਾਉਣੀਆਂ ਤੇ ਆਖਣਾ ਭਾਬੀ ਆਈ ਜਾਂ ਮਿੱਟੀ ਲਾਣੀ। ਹਾਂ ਹਾਂ ਹਾਂ। ਤੇ ਸਾਡੀ ਮਾਂ ਨੇ ਚੱਲ ਜਾਣਾ। ਅੱਛਾ। ਤੇ ਅਸੀਂ ਆਪਣੇ ਭਰਾ ਨੂੰ ਇਤਨਾ ਨਾ ਪਰਛਾਵਾਂ ਉਹ ਜਿਵੇਂ ਟਲਿਆ, ਹਾਂਜੀ। ਇਸ ਤਰ੍ਹਾਂ ਅਸੀਂ ਨਾ ਉਹ ਗੁਰਦੁਆਰੇ ਦੇ ਦਰਖਤ ਸੀਗੇ ਹਾਂ। ਤੇ ਉਹ ਅਸੀਂ ਢਾਲੇ ਤੇ ਉਹ ਅਸੀਂ ਨਾ ਉੱਥੇ ਲੈ ਕੇ ਤੇ ਆਪਣੇ ਭਰਾ ਨੂੰ ਖਿਡਾਉਣ ਡਏ ਆ। ਅੱਛਾ। ਖਿਡਾਉਣ ਡਏ ਤੇ ਇੱਕ ਬਾਹਮਣੀ ਆਈ, ਉਹਦੀ ਔਲਾਦ ਨਹੀਂ ਸੀ ਭੱਜੀ ਅੱਛਾ। ਬਚਦੀ ਅੱਛਾ। ਫੋਨ। ਹਾਂਜੀ, ਨਹੀਂ ਤੁਸੀਂ ਗੱਲ ਕਰੋ। ਤੇ ਉਹਦੀ ਔਲਾਦ ਨਹੀਂ ਸੀ ਬਚਦੀ। ਹਾਂ। ਉਹ ਇੰਨੀ ਕੁ ਟਿੱਕੀ ਪਕਾ ਕੇ ਨਾ ਹਾਂ। ਉਹਦੇ ਵਿੱਚ ਕੀ ਪਾ ਕੇ ਲਿਆਈ। ਹਾਂ। ਤੇ ਉਹ ਇੰਨੀ ਕੁ ਟਿੱਕੀ ਤੇ ਆਂਦੀ ਹੈ ਫਰੋਜ ਨਾਂ ਰੱਖਿਆ ਸੀ। ਅੱਛਾ। ਤੇ ਉਹਨੂੰ ਰਹਿੰਦੇ ਉਹ ਖਾਂਦੇ, ਉਹਨੂੰ ਭੁੱਖ ਲੱਗੀ ਹੁਣ। ਅੱਛਾ। ਤੇ ਦੂਸਰਾ ਤੀਸਰਾ ਦਿਨ ਹੋ ਗਿਆ, ਅਸੀਂ ਦੋਵੇਂ ਭੈਣਾਂ ਸੁੱਤੀਆਂ, ਇੱਧਰ ਇੱਕ ਸੁੱਤੀ ਮੇਰੀ ਸਕੀਨਾ ਭੈਣ ਤੇ ਇੱਧਰ ਮੈਂ ਸੁੱਤੀ। ਹਾਂ। ਤੇ ਵਿਚਕਾਰ ਹੀ ਬਹੁਤ ਹੋ ਗਿਆ। ਓਏ ਹੋਏ। ਉਸ ਬੁੱਢੀ ਨੇ ਕਰਾ ਕਿੱਦਾਂ ਕਰਾ ਦਿੱਤਾ ਬਾਈ। ਤੇ ਇੰਨਾ ਕੁ ਸਾਰਾ ਸੀਗਾ, ਹੈ ਸੀ ਕੋਈ ਦੁੱਧ ਨਾ ਵਰਿਆ ਸਾਡੇ ਗਾਂ ਤੋਂ ਹੋਇਆ ਸੀ। ਮਤਲਬ ਅੱਛਾ, ਉਸ ਰੋਟੀ ਦੇ ਵਿੱਚ ਕੁਝ ਮਿਲਾਇਆ ਸੀ? ਹਾਂਜੀ। ਤੁਹਾਡਾ ਇਹ ਮੰਨਣਾ ਵੇ? ਹਾਂਜੀ। ਤੇ ਉਹ ਬੀਬੀ ਤੁਹਾਡੇ ਪਿੰਡ ਦੀ ਸੀ? ਹਾਂ, ਉੱਥੋਂ ਦੀ ਬਾਹਮਣੀ। ਯਾਨੀ ਆਪਣਾ ਜਲਾਲਪੁਰ? ਜਲਾਲਪੁਰ ਦੀ ਤੇ ਬੂਟੇ ਦੀ ਬੁੱਢੀ ਸੀ। ਅੱਛਾ, ਬੂਟੇ ਦੀ ਘਰ ਵਾਲੀ ਸੀ ਉਹ ਵੀ, ਤੁਹਾਨੂੰ ਹਾਂਜੀ। ਪਤਾ ਹੈ। ਤੇ ਹਾਂਜੀ। ਹਿੰਦੂ ਬ੍ਰਾਹਮਣ ਸਨ? ਹਾਂਜੀ। ਅੱਛਾ ਅੱਛਾ। ਤੇ ਉਦੋਂ ਕਿੰਨਾ ਚਿਰ ਦਾ ਸੀ ਤੁਹਾਡਾ ਵੀਰ? ਕਿੰਨੀ ਉਮਰ ਹੋਏਗੀ ਉਦੋਂ? ਉਦੋਂ ਮੈਂ ਹੋਣੀ ਆ ਕੋਈ 3 ਸਾਲ ਦੀ। ਓਹੋ। ਅੱਛਾ ਮਾਂ ਜੀ, ਇੱਕ ਗੱਲ ਰਹਿ ਗਈ, ਉਹ ਹੁੰਦੀ ਵਿਆਹ ਸ਼ਾਹ ਤੁਸੀਂ ਦੱਸਿਆ ਕਿ ਉਸ ਵੇਲੇ ਖਾਦੇ ਪੀਤੇ ਆਣਾ ਆਵਾਜਾਈ ਹੈ ਸੀ। ਬਾਹਮਣਾਂ ਦਾ ਵਿਆਹ ਕਰਦੇ ਹੁੰਦੇ ਸੀ ਨਾ ਅੱਛਾ। ਹਿੰਦੂ। ਹਾਂ। ਤੇ ਭਈ ਖਾ ਲੈਂਦੇ ਹੁੰਦੇ ਸਨ। ਤੈਨੂੰ ਦੱਸਿਆ ਵੀ ਝਟਕਾ ਨਹੀਂ ਸੀ ਖਾਂਦੇ ਹੁੰਦੇ। ਹਾਂ, ਹਾਂ। ਉਹ ਖਾਂਦੇ ਹੁੰਦੇ ਸੀ ਸਾਡੇ ਕੋਲ ਹਲਾਲ ਕਰਾ ਕੇ। ਠੀਕ ਹੋ ਉਹਨਾਂ ਕੋਲੋਂ ਅਸੀਂ ਖਾ ਲੈਂਦੇ ਹੁੰਦੇ ਸੀ। ਹੂੰ। ਗੁਰਦੁਆਰੇ ਉਹਨਾਂ ਨੇ ਨਾ ਖਤਮ ਦਵਾਣਾ ਜਾਂ ਕੋਈ ਕਿਤੇ ਹਾਂ। ਕਰਾ ਦਿੰਦੇ ਹੁੰਦੇ ਸੀ। ਹਾਂ, ਉਹਨਾਂ ਘਰ ਹਲਵਾ। ਬੱਚਿਆਂ ਨੇ ਸਾਰੇ, ਜਿਸ ਤਰ੍ਹਾਂ ਹੁਣ ਕੋਈ ਸ਼ਾਹ ਵੰਡੀ ਦੀ ਹੈ। ਅੱਛਾ ਅੱਛਾ। ਤੇ ਉੱਥੋਂ ਖਾ ਲੈਣਾ। ਫਿਰ ਜੇ ਵਿਆਹ ਹੋਣਾ ਨਾ, ਉਹਨਾਂ ਨੇ ਐਡੇ ਦੇਜ ਕੇ ਹੁੰਦੇ ਸੀ ਦੇਗਾਂ ਜੇ ਉਹ ਗੜਵੇ ਅੱਛਾ। ਟੋਏ, ਹਾਂ। ਉਹਨਾਂ ਦੇ ਵਿੱਚ ਉਹ ਬਲਵੇਂ ਚੌਲ ਪਕਾਉਂਦੇ ਹੁੰਦੇ ਸੀ। ਅੱਛਾ। ਉਹਨਾਂ ਨੇ ਫਿਰ ਕਾਂਜੀ ਬਣਾਉਣੇ, ਭੱਲੇ ਬਣਾਉਣੇ, ਗੁਲਗੁਲੇ ਬਣਾਉਣੇ ਮਿੱਠੇ, ਵੱਡਾ ਕੜਾ ਗੁੜ ਵਾਲਾ ਧਰਨਾ ਹੈ ਜੀ। ਅੱਛਾ। ਤੇ ਉਹ ਫਿਰ ਉਥੋਂ ਅਸੀਂ ਖਾ ਲੈਂਦੇ ਹੁੰਦੇ ਸੀ। ਉੱਥੋਂ ਤੁਸੀਂ ਖਾ ਲੈਂਦੇ ਸੀ? ਹਾਂ, ਮੇਰਾ ਪਿਓ ਜਿਹੜਾ ਨਾ ਫਿਰ ਚੌਂਕੀਦਾਰਾ ਕਰਨ ਲੱਗ ਪਿਆ ਸੀ। ਠੀਕ ਹੈ। ਹਾਂਜੀ। ਪਿੰਡ ਦਾ? ਹਾਂਜੀ। ਠੀਕ ਹੈ। ਤੇ ਫਿਰ ਉਹ ਰੋਟੀ ਦੇ ਖਾ ਦੇਣੀ, ਕਿਸੇ ਘਰ ਬੱਚਾ ਹੋਣਾ ਤੇ ਉਹ ਸਰੀਂ ਜਿਹਾ ਭਰੋ ਦੇਣਾ ਤੇ ਮੇਰੇ ਸਿਰ ਦੇ ਉੱਤੇ ਪਰਾਤ ਚ ਰੱਖ ਕੇ ਨਾ ਤੇ ਮੇਰੇ ਉਹ ਸਿਰ ਤੇ ਰੱਖ ਦੇਣਾ। ਆਖਣਾ ਕੇਲੇ ਨਾਲ ਬੰਨ ਦੇਣੇ ਤੇ ਆਖਣਾ ਯਾਰ ਨਾ ਫਲਾਣੇ ਘਰ ਲੈ ਜਾ। ਤੇ ਮੈਂ ਨਾ ਨੂੰ ਕਰਦੇ ਤੇ ਮੈਂ ਕਿਹਾ ਜੇ ਉਹਨਾਂ ਨੇ ਕੁਛ ਦਿੱਤਾ ਤੇ ਮੇਰੇ ਕੋਲ ਨਾ ਚੁੱਕਿਆ ਗਿਆ ਤੇ ਹੈ ਮੇਰੇ ਅੱਗੇ ਨੇ ਕੀ ਕਰਨਾ, ਵਿੱਚ ਭਰੋ ਕੇ ਤੇ ਰੱਖ ਦੇਣਾ ਸਰੀਂ ਦੇ ਪੱਤੇ ਅੱਛਾ। ਤੇ ਉੱਤੇ ਪੌਣਾ ਦੇ ਦੇਣਾ ਤੇ ਮੇਰੇ ਸਿਰ ਤੇ ਪਰਾਤ ਰੱਖ ਦੇਣੀ। ਹਾਂ ਹਾਂ। ਤੇ ਮੈਂ ਚੁੰਨੀ ਲੈਣੀ ਨਾ ਉੱਤੇ ਤੇ ਇਸੇ ਤਰ੍ਹਾਂ ਹੀ ਚਲੇ ਜਾਣਾ ਤੇ ਚਲੇ ਜਾਣਾ। ਤੇ ਉਹ ਫਿਰ ਉਹਨਾਂ ਨੇ ਉਦੋਂ 1 ਰੁਪਏ ਦਾ ਰਿਵਾਜ ਸੀ। ਅੱਛਾ। ਦੁੱਪੜ ਵਾਲਾ ਰੁਪਈਆ ਹੁੰਦਾ ਸੀ ਚਾਂਦੀ ਦਾ। ਅੱਛਾ ਤੇ ਜੀ। ਉਹਨੂੰ ਐਸ ਰੋਗ ਨਾਵਾਂ ਤੇ ਰੱਖ ਕੇ ਖਰਾ ਖੋਟਾ ਵੇਚਦੇ ਹੁੰਦੇ ਅੱਜ ਕਰਕੇ ਖੜਕਾ ਕੇ ਨੂੰ? ਖੜਕਾ ਕੇ। ਅੱਛਾ। ਹਾਂ। ਤੇ ਉਹ ਜੇ ਆਵਾਜ਼ ਜ਼ਿਆਦਾ ਆਏਗੀ ਤੇ ਫਿਰ ਕੀ ਤੇ ਉਹ ਸਹੀ ਹੋਏਗਾ। ਸਹੀ ਹੋਏਗਾ? ਅੱਛਾ। ਤੇ ਫਿਰ ਉਦੋਂ ਅੰਗਰੇਜ਼ ਦਾ ਰਾਜ ਸੀ। ਹਾਂਜੀ। ਕਦੀ ਕਿਸੇ ਨੂੰ ਕੁਛ ਅੰਗਰੇਜ਼, ਜਿੰਨਾ ਚਿਰ ਅੰਗਰੇਜ਼ ਦਾ ਰਾਜ ਰਿਹਾ ਨਾ, ਅੱਛਾ। ਕਿਸੇ ਨੂੰ ਕਦੀ ਕੁਛ ਨਹੀਂ ਸੀ ਕਦੀ ਕਿਹਾ। ਅੰਗਰੇਜ਼ ਦਾ ਰਾਜ? ਹਾਂ, ਅਸਤਬਾਜ਼ੀਆਂ ਚੱਲਦੀਆਂ ਹੁੰਦੀਆਂ ਸੀ, ਸਾਰਾ ਕੁਝ ਹੁੰਦਾ ਸੀ। ਤੇ ਫਿਰ ਕੁਰਬਾਨੀ ਲੋਕੀ ਵਿਆੜੀਆਂ ਦੀ ਦਿੰਦੇ ਆ ਨਾ, ਤੇ ਉਹਨਾਂ ਤੋਂ ਅਲਾਦਾ ਉਹ ਗਊ ਮਾਤਾ ਸਮਝਦੇ ਸੀ ਵਿਆੜੀ ਨੂੰ, ਉਹ ਕਰਨ ਨਹੀਂ ਦਿੰਦੇ ਸਾਹਮਣੇ। ਹਾਂਜੀ, ਚੋਰੀ ਕਰਦੇ ਹੁੰਦੇ ਸੀ ਅੰਦਰ ਹੀ ਵੜ ਕੇ, ਉਹਦੀ ਕੁਰਬਾਨੀ ਦਿੰਦੇ ਨਾ। ਹਾਂਜੀ। ਮਤਲਬ ਜੀ ਮਾਂ ਜੀ, ਉਸ ਵੇਲੇ ਦੇ ਜਿਹੜੇ ਗਾਉਣ ਸਨ ਵਿਆਹਾਂ ਸ਼ਾਦੀਆਂ ਤੇ, ਘੋੜੀਆਂ ਬੋਲਣੀਆਂ ਬੀਬੀਆਂ ਨੇ, ਹਨਾ, ਉਹ ਸਾਨੂੰ ਜ਼ਰੂਰ ਸੁਣਾਓ ਉਸ ਵੇਲੇ ਦਾ। ਹਾਂ। ਉਹ ਤੁਸੀਂ ਘੋੜੀਆਂ ਗਾਉਂਦੇ, ਬੀਬੀ ਦਾ ਕੁੜੀ ਦਾ ਵਿਆਹ ਹੋਣਾ ਤੇ ਹੋਰ ਗਾਉਣ ਗਾਉਣੇ। ਹਾਂ। ਤੇ ਜੇ ਮੁੰਡੇ ਦਾ ਹੋਣਾ ਤੇ ਫਿਰ ਘੋੜੀਆਂ ਗਾਉਣੀਆਂ। ਅੱਛਾ। ਅੱਛਾ, ਉਹ ਕਿਹੜੀਆਂ ਘੋੜੀਆਂ ਜਦੋਂ ਮੁੰਡੇ ਦਾ ਵਿਆਹ ਹੋਣਾ? ਮੁੰਡੇ ਦਾ
ਤਿਲ ਮਨ ਤਾਨੋ ਮਾਲਣੇ ਆਈ ਵੀਰਾ ਤੇਰਾ ਤੇਰਾ ਗੰਡਲੇ ਆਈ ਵੀਰਾ ਇਸ ਸੇਰੇ ਦਾ ਕੀ ਮਲ ਵੀਰਾ ਇਸ ਸੇਰੇ ਦਾ ਕੀ ਮਲ ਵੀਰਾ 100 ਲਖੀਆ 1,500 ਪੈਣਾ 100 ਲਖੀਆ 1,500 ਪੈਣਾ ਲੱਖ ਦੇਗਾ ਵੀਰੇ ਦਾ ਬਾਬਲ ਲੱਖ ਦੇਗਾ ਵੀਰੇ ਦਾ ਬਾਬਲ ਪੈਣਾ ਲੱਖ ਦੇਗਾ ਤਾਂ ਜਸ ਲਏਗਾ ਵੀਰਾ ਲੱਖ ਦੇਗਾ ਤਾਂ ਜਸ ਲਏਗਾ ਵੀਰਾ। ਵਾਹ ਜੀ ਵਾਹ, ਵਾਹ ਜੀ ਵਾਹ। ਕੋੜੀ ਤੇ ਮੇਰੇ ਵੀਰ ਦੀ ਦੀਨਾ ਨਗਰੋਂ ਆਏ ਕੋੜੀ ਤੇ ਮੇਰੇ ਵੀਰ ਦੀ ਦੀਨਾ ਨਗਰੋਂ ਆਏ ਕਾਣ ਬਦੀ ਕੋੜੀ ਵੀਰ ਨੇ ਵੇ ਬਾਬਲ ਕਰ ਵਜਿਆ ਵਧਾਈ ਆਣ ਬਦੀ ਕੋੜੀ ਵੀਰ ਨੇ ਵੇ ਬਾਬਲ ਕਰ ਵਜਿਆ ਵਧਾਈ ਜੋ ਕੁਛ ਮੰਗਣਾ ਮੰਗ ਲੈ ਨੀ ਪੈਣੇ ਦੇਰ ਨ ਲਾਈ ਜੋ ਕੁਛ ਮੰਗਣਾ ਮੰਗ ਲੈ ਨੀ ਪੈਣੇ ਦੇਰ ਨ ਲਾਈ ਸੁੱਚਾ ਜੋੜਾ ਰੇਸ਼ਮੀ ਰਾਣੀ ਹਾਰ ਲਿਆਈ ਸੁੱਚਾ ਜੋੜਾ ਰੇਸ਼ਮੀ ਰਾਣੀ ਹਾਰ ਲਿਆਈ ਅਗੋਂ ਪਾਪੋ ਨੇ ਰੋਕਿਆ ਵੇ ਦੇ ਜਾ ਤੇਰਾ ਵਾ ਸੁਰਮਾ ਪਵਾਈ ਵੇ ਦੇ ਜਾ ਤੇਰਾ ਸੁਰਮਾ ਪਵਾਈ ਜੋ ਕੁਛ ਮੰਗਣਾ ਮੰਗ ਲੈ ਨੀ ਬਾਬੀ ਢੇਰ ਨ ਲਾਈ ਜੋ ਕੁਛ ਮੰਗਣਾ ਮੰਗ ਲੈ ਨੀ ਬਾਬੀ ਢੇਰ ਨ ਲਾਈ ਸੁੱਚਾ ਜੋੜਾ ਰੇਸ਼ਮੀ ਲਦੂਰੀ ਮੱਝ ਲਿਆਈ ਸੁੱਚਾ ਜੋੜਾ ਰੇਸ਼ਮੀ ਬੂਰੀ ਮੱਝ ਲਿਆਈ। ਵਾਹ ਜੀ ਵਾਹ ਜੀ ਕੀ ਬਾਤ। ਅੱਛਾ ਅੱਛਾ ਕੋੜੀ ਚੁਗਦੀ ਹਰਿਆ ਕਾਵੇ ਕੋੜੀ ਪਈਅਤ ਵਲੜੇ ਰਾਵੇ ਕੋੜੀ ਤੇਰੀ ਸੋਹਣੀ ਵੀਰਾ। ਵਾਹ ਵਾਹ। ਤੇ ਬੀਜੀ ਦੇ ਗਾਉਂਦੇ ਹੁੰਦੇ ਸੀ ਹਾਂ ਉਠਣੀ ਅੰਮਾ ਜਦੋਂ ਕੁੜੀ ਨੂੰ ਵਿਦਿਆ ਕਰਦੇ ਆ ਜਦੋਂ ਵਿਦਿਆ ਕਰਨਾ ਧੀ ਨੂੰ। ਅੱਛਾ ਹਾਂਜੀ ਉਠਣੀ ਅੰਮਾ ਰਾਣੀ ਗੱਲਾਂ ਕਰੀਏ ਆਈ ਵਿਛੋੜੇ ਦੀ ਰਾਤ ਉਠਣੀ ਅੰਮਾ ਰਾਣੀ ਗੱਲਾਂ ਕਰੀਏ ਆਈ ਵਿਛੋੜੇ ਦੀ ਰਾਤ ਮਾਂ ਧੀਆਂ ਨੇ ਗੱਲਾਂ ਨਾ ਕੀਤੀਆਂ ਮਨੋਂ ਨਾ ਲਤਾ ਮੇਰਾ ਚਾਅ। ਵਾਹ ਜੀ ਵਾਹ।